ਮੈਂ ਚੀਫ ਸਪੋਰਟਸ ਅਫਸਰ ਹਾਂ ਪਾਕਿਸਤਾਨ ਪੁਲਿਸ ਸਪੋਰਟਸ ਬੋਰਡ ਦਾ ਜੀ ਤੇ ਪਾਕਿਸਤਾਨ ਪੁਲਿਸ ਸਪੋਰਟਸ ਬੋਰਡ ਜਿਹੜਾ ਹੈ ਇਹ ਸੰਨ 87 ਚ ਜੀ ਬਣਿਆ ਸੀ ਜੀ 1987 ਚ ਤੇ ਇਹਦੇ ਫਿਰ ਬਕਾਇਦਾ ਇੱਕ ਬੋਰਡ ਬਣਿਆ ਜਿਹਨੂੰ ਹੈੱਡ ਜਿਹੜੇ ਨੇ ਉਹ ਆਈਜੀ ਪੰਜਾਬ ਕਰਦੇ ਨੇ, ਉਹਦੇ ਸਦਰ ਨੇ ਖ਼ਾਜਾ ਜ਼ਕਾਉਦੀਨ ਮੁਨੀਰ ਡਾਰ ਮਰਹੂਮ। ਸਰ ਹਾਕੀ ਦੀ ਗੱਲ ਕਰ ਰਹੇ ਹਾਂ। ਇਸ ਤਰ੍ਹਾਂ ਹੈ ਜੀ। ਤੁਹਾਡੇ ਕਾਸਮ ਖਾਨ ਸਾਡੇ ਐਸਪੀ ਰਿਟਾਇਰ ਹੋ ਗਏ ਨੇ, ਅੱਜ ਵੀ ਬਿਲਕੁਲ ਜਣੇ ਨੇ 18 ਸਾਲਾਂ ਦੇ ਮੁੰਡੇ ਦੀ ਤਰ੍ਹਾਂ। ਮਜ਼ਰ ਫਰੀਦ ਰਿਟਾਇਰ ਹੋ ਗਿਆ, 11 ਸਾਲ ਪਾਕਿਸਤਾਨ ਦੀ ਵਾਲੀਬਾਲ ਟੀਮ ਦੀ ਕਪਤਾਨੀ ਕੀਤੀ। ਕਬੱਡੀ ਸਾਡੀ ਰਹਿਤਲ ਦੀ ਗੱਲ ਹੈ। ਵਾਹ। ਕਬੱਡੀ ਦੇ ਵਿੱਚ ਪਾਕਿਸਤਾਨ ਪੁਲਿਸ ਨੇ ਰਾਜ ਕੀਤਾ ਹੈ। ਕ੍ਰਿਕਟ ਫਜ਼ਲ ਮਹਿਮੂਦ ਹਾਂ ਜੀ ਡੀਆਈਜੀ ਸਨ। ਹਾਂਜੀ ਇਸ ਤਰ੍ਹਾਂ ਤੇ ਉਹਨਾਂ ਦੇ ਕਿੱਸੇ ਨੇ ਕਿ ਜਦੋਂ ਉਤਰੇ ਮੈਦਾਨ ਦੇ ਵਿੱਚ ਤੇ ਕੁਈਨ ਨੇ ਕਿਹਾ ਕਿ ਤੇ ਕੋਈ ਪਤਾ ਨਹੀਂ ਆਪਣਾ ਕੋਈ ਗੋਰਾ ਆ ਗਿਆ। ਪੁਲਿਸ ਨੇ ਪਾਕਿਸਤਾਨ ਨੂੰ ਔਰ ਦੁਨੀਆ ਇਹ ਸਪੋਰਟਸ ਦੇ ਵਿੱਚ ਪੁਲਿਸ ਨੇ, ਪੰਜਾਬ ਪੁਲਿਸ ਨੇ ਔਰ ਪਾਕਿਸਤਾਨ ਪੁਲਿਸ ਨੇ ਬੜੇ ਵੱਡੇ ਨਾਂ ਪੈਦਾ ਕੀਤੇ। ਇਸ ਸਾਲ ਸਾਡੇ 34 ਮੈਡਲ ਆਏ ਨੇ ਨੈਸ਼ਨਲ ਗੇਮਸ ਦੇ ਵਿੱਚ। ਬਾਕੀ ਮਹਿਕਮਿਆਂ ਦਾ ਜਿਹੜਾ ਨੈਸ਼ਨਲ ਚੈਂਪੀਅਨ ਹੈ ਨਾ, ਉਹ ਤੇ ਰੋਟੀ ਖਾਂਦਾ, ਸੌਂਦਾ ਤੇ ਟ੍ਰੇਨਿੰਗ ਕਰਦਾ। ਉਹਦੀ ਮੈਂਟਲ ਫਿਜ਼ੀਕਲ ਹੈਲਥ ਦੀ ਹਰ ਵੇਲੇ ਫਿਟਨੈਸ ਹੁੰਦੀ, ਧਿਆਨ ਰੱਖਦਾ ਹੈ ਮਹਿਕਮਾ। ਸਾਡਾ ਸ਼ਾਮ ਨੂੰ ਗਸ਼ਤ ਕਰ ਰਿਹਾ, ਸਵੇਰੇ ਜਾ ਕੇ ਗੋਲਡ ਮੈਡਲ ਲੈ ਆਉਂਦਾ। 32 ਸਪੋਰਟਸ ਦੇ ਵਿੱਚ ਅੱਜ ਅਸੀਂ ਇਸ ਸਾਲ ਨੈਸ਼ਨਲ ਗੇਮ 'ਚ ਹਿੱਸਾ ਲਿਆ। 34 ਅਸੀਂ ਮੈਡਲ ਲਏ ਨੇ, ਜਿਹੜੇ ਪਿਛਲੇ 30 ਸਾਲਾਂ ਦੇ ਵਿੱਚ 3 ਦਿਹਾਈਆਂ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਉਹਦੇ ਵਿੱਚ ਜਿਹੜਾ ਕਪਤਾਨ ਹੈ ਉਹ ਪੁਲਿਸ ਦਾ ਸਿਪਾਹੀ ਹੈ ਔਰ ਜ਼ਿਲ੍ਹੇ ਭੱਖਰ ਦਾ ਰਹਿਣ ਵਾਲਾ ਹੈ, ਨੌਤਕ ਪਿੰਡ ਦਾ। ਵਾਹ ਵਾਹ। ਤੇ ਉਹਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਮੈਂ ਪੁਲਿਸ ਸਿਪਾਹੀ ਬਣਾਂਗਾ ਤੇ ਮੈਂ ਫਿਰ ਲਾਹੌਰ ਕਲੰਦਰ ਮੈਨੂੰ ਲੈ ਜਾਏਗੀ ਤੇ ਅੱਗੋਂ ਇਨਸ਼ਾਅੱਲਾ ਉਹ ਨੈਸ਼ਨਲ ਖੇਡੇਗਾ। ਤੁਹਾਡੀ ਕੱਲ੍ਹ ਮੁੰਡਾ ਸਾਡਾ ਇੱਕ ਸਿਪਾਹੀ, ਉਹ ਥਾਈਲੈਂਡ ਦੇ ਵਿੱਚ 7000 ਬੰਦੇ ਦੇ ਨਾਲ ਉਹ ਮੈਰਾਥਨ ਦੌੜਿਆ, ਪਹਿਲੇ ਨੰਬਰ 'ਤੇ ਆਇਆ। ਪੁਲਿਸ ਲਾਈਨਾਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਹਰ ਜਗ੍ਹਾ 'ਤੇ ਕੰਮ ਹੋ ਰਿਹਾ। ਉੱਥੇ ਸ਼ਾਮ ਨੂੰ ਸਪੋਰਟਸ ਹੋ ਰਹੀ ਹੈ, ਉੱਥੇ ਜਿਮ ਬਣੇ ਨੇ, ਉੱਥੇ ਇਨਡੋਰ ਸਪੋਰਟਸ ਦੇ ਐਰੇਨਾਸ ਬਣੇ ਨੇ। ਲੇਕਿਨ ਇਹ ਜਿਹੜੇ ਸਾਡੇ ਟ੍ਰੇਨਿੰਗ ਇੰਸਟੀਟਿਊਟਸ ਨੇ ਨਾ, ਜਿਹਦੇ ਵਿੱਚ ਸਿਆਲਾ ਏ, ਮੁਲਤਾਨ ਏ, ਰਵਾਤ ਏ, ਫਰੂਕਾਬਾਦ PCA, ਤੁਸੀਂ ਜਾਓ ਤੁਹਾਡਾ ਦਿਲ ਖੁਸ਼ ਹੋ ਜਾਏਗਾ। ਆਈਜੀ ਸਾਹਿਬ ਨੇ ਕਹਿੰਦੇ 2000 ਦਾ 2 ਲੱਖ ਕਰ ਦਿਓ। ਵਾਹ ਵਾਹ। 3000 ਦਾ 3 ਲੱਖ ਕਰ ਦਿਓ। ਵਾਹ ਵਾਹ। 5000 ਦਾ 5 ਲੱਖ ਕਰ ਦਿਓ। ਵਾਹ। ਤੇ ਉਹ ਹੁਣ ਅਸੀਂ ਜਿਹੜਾ ਨਾ ਇਹਨਾਂ ਨੂੰ ਬੜਾ ਪੈਂਪਰ ਕਰਨੇ ਆ। ਵਾਹ। ਇਹ ਯਹੀ ਚਿਰਾਗ ਜਲेंगे तो रोशनी होगी। ਇਹਨਾਂ ਹੀ ਜਦੋਂ ਜਾਣਾ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਤੁਹਾਡੀ ਇਹਨਾਂ ਨੇ ਬੱਲੇ ਬੱਲੇ ਕਰਾਉਣੀ ਹੈ। ਮੈਂ ਆਪਣੀ ਤਨਖਾਹ ਦੇ ਵਿੱਚੋਂ ਹਰ ਮਹੀਨੇ ਆਈਜੀ ਤੋਂ ਲੱਗ ਕੇ ਸਿਪਾਹੀ ਤੱਕ ਅਸੀਂ ਇੱਕ 4-5% ਆਪਣੀ ਤਨਖਾਹ ਦਾ ਜਮ੍ਹਾਂ ਕਰਵਾਉਂਦੇ ਹਰ ਮਹੀਨੇ। ਵਾਹ ਵਾਹ। ਔਰ ਸਾਡਾ ਅੱਲਾ ਦਾ ਸ਼ੁਕਰ ਹੈ ਅਰਬਾਂ ਰੁਪਈਏ ਦਾ ਬਜਟ ਹੈ ਔਰ ਉਹ ਬਜਟ ਬਹੁਤ ਅੱਛੇ ਤਰੀਕੇ ਨਾਲ ਨਾ ਸਿਰਫ ਇਹਨਾਂ ਖਿਲਾੜੀਆਂ ਦੇ ਖਰਚ ਹੋ ਰਿਹਾ ਬਲਕਿ ਸਾਡੇ ਸ਼ੁਹਦਾ, ਸਾਡੇ ਗਾਜ਼ੀ, ਸਾਡੇ ਜਿਹੜੇ ਹਾਜ਼ਰ ਸਰਵਿਸ ਅਫਸਰ ਤੇ ਮੁਲਾਜ਼ਮ ਜਿਨ੍ਹਾਂ ਦੇ ਬੱਚੇ ਬਹੁਤ ਅੱਛਾ ਪੜ੍ਹ ਲਿਖ ਰਹੇ ਨੇ, ਕਿਸੇ ਦੀ ਬੇਟੀ ਦੀ ਸ਼ਾਦੀ ਹੈ, ਉਹ ਇੱਕ ਪੂਰਾ ਇੱਕ ਮੈਕੈਨਿਜ਼ਮ ਹੈ। ਤੇ ਮੈਂ ਇਹ ਸਮਝਦਾ ਕਿ ਉਹ ਇੱਕ ਆਈਡੀਅਲ ਇੱਕ ਅਰੇਂਜਮੈਂਟ ਹੈ। ਕਿਸੇ ਹੋਰ ਮਹਿਕਮੇ 'ਚ ਇਸ ਤਰ੍ਹਾਂ ਦਾ ਮੈਂ ਨਹੀਂ ਦੇਖਿਆ ਜੀ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਚਾਹੁੰਦਾ ਜੀ। ਮੇਰਾ ਕਾਕਾ ਨਿੱਕਾ ਬੇਟਾ ਨਾ ਜੀ ਇੱਕ ਸਕੂਲ 'ਚ ਜਾਂਦਾ ਸੀ ਤੇ ਉਹਨੂੰ ਮੈਂ ਕਿਸੇ ਬਹੁਤ ਵੱਡੇ ਅੰਗਰੇਜ਼ੀ ਸਕੂਲ 'ਚ ਪਾ ਦਿੱਤਾ। ਅੱਛਾ ਜੀ। ਉਹ ਰੇਸ ਜੋ ਲੱਗੀ ਹੁੰਦੀ ਹੈ ਅੱਜ ਕੱਲ੍ਹ ਕਿ ਜੀ ਫਲਾਣੇ ਦਾ ਫਲਾਣੇ ਸਕੂਲ 'ਚ ਫਲਾਣੇ ਦਾ ਮੈਂ ਪਾਇਆ ਤੇ ਉੱਥੇ ਉਹ ਉੱਥੋਂ ਉਹਨਾਂ ਚਿੱਠੀ ਭੇਜੀ ਕਿ ਤੁਸੀਂ ਮੀਆਂ ਬੀਵੀ ਆਓ ਤੇ ਤੁਹਾਡੇ ਮੁੰਡੇ ਦੀ ਸ਼ਿਕਾਇਤ ਹੈ। ਅਸੀਂ ਡਰ ਗਏ ਕਿ ਪਤਾ ਨਹੀਂ ਖੁਦਾ ਨਾ ਖਾਸਤਾ ਕੀ ਉਹਨੇ ਉੱਥੇ ਕਰ ਬੈਠਾ, ਕੋਈ ਗੁਲ ਖਿਲਾਇਆ ਹੈ। ਪਹਿਲੀ ਕੱਚੀ ਪੱਕੀ ਜਮਾਤ ਦੀ ਗੱਲ ਦੱਸ ਰਿਹਾ ਤੁਹਾਨੂੰ। ਅੱਛਾ ਜੀ। ਖੈਰ ਉੱਥੇ ਗਏ ਤੇ ਉਹਨਾਂ ਨੇ ਸਾਨੂੰ ਜਿਹੜਾ ਨਾ ਜੀ ਬੜਾ ਰੂਡਲੀ ਟਰੀਟ ਕੀਤਾ ਤੇ ਉਹਨਾਂ ਕਿਹਾ ਜੀ ਅਸੀਂ ਜਿਹੜੇ ਬੜੇ ਪਰੇਸ਼ਾਨ ਹਾਂ ਤੇ ਸਾਡਾ ਜਿਹੜਾ ਸਕੂਲ ਹੈ ਉਹ ਤੇ ਇੰਗਲਿਸ਼ ਮੀਡੀਅਮ ਸਕੂਲ ਹੈ ਤੇ ਤੁਹਾਡਾ ਮੁੰਡਾ ਤੇ ਪੰਜਾਬੀ ਬੋਲਦਾ। ਅੱਛਾ, ਉਹ ਮੇਰੇ ਸਾਹ 'ਚ ਸਾਹ ਆਇਆ ਕਿ ਬਈ ਗੱਲ ਕੋਈ ਐਡੀ ਨਹੀਂ ਹੈ। ਤੇ ਮੈਂ ਪੁੱਛਿਆ ਜੀ ਕਿ ਹੋਰ ਕੋਈ ਮਸਲਾ ਤਾਂ ਨਹੀਂ? ਉਹਨੇ ਕਿਹਾ ਨਹੀਂ ਇਹੀ ਮਸਲਾ ਹੈ, ਪੰਜਾਬੀ ਬੋਲਦਾ ਤੇ ਸਾਡੇ ਸਕੂਲ 'ਚ ਵਾਰਾ ਨਹੀਂ ਖਾਂਦਾ ਸਾਨੂੰ। ਤੇ ਮੈਂ ਕਿਹਾ ਜੀ ਅੰਗਰੇਜ਼ੀ ਵੀ ਬੋਲ ਲੈਂਦਾ? ਉਹਨੇ ਕਿਹਾ ਬੜੀ ਜ਼ਬਰਦਸਤ ਅੰਗਰੇਜ਼ੀ ਬੋਲਦਾ। ਵਾਹ, ਬੱਲੇ ਬੱਲੇ। ਤੇ ਮੈਂ ਕਿਹਾ ਫਿਰ ਪਰੇਸ਼ਾਨੀ ਕਾਹਦੀ ਹੈ? ਅੰਗਰੇਜ਼ੀ 'ਚ ਸਵਾਲ ਪੁੱਛੋ ਤੇ ਪੰਜਾਬੀ ਜਵਾਬ ਨਹੀਂ ਦਿੰਦਾ
ਅੰਗਰੇਜ਼ੀ ਚੰਗੀ ਬੋਲ ਲੈਂਦਾ ਹੈ ਤੇ ਫਿਰ ਕੀ ਮਸਲਾ ਹੈ? ਕਹਿੰਦੇ ਨਹੀਂ ਇਹ ਮਸਲਾ ਨਹੀਂ ਹੈ। ਉਹ ਜਦੋਂ ਛੁੱਟੀ ਹੁੰਦੀ ਹੈ ਨਾ, ਜਦੋਂ ਇਹਨਾਂ ਦਾ ਤਫਰੀਹ ਹੁੰਦੀ ਹੈ, ਉਹ ਔਨ ਟਾਈਮ ਕਹਿੰਦੇ ਨੇ ਉਹਨਾਂ ਨੂੰ, ਉਹਦੇ ਵਿੱਚ ਦੂਜੇ ਬੱਚਿਆਂ ਦੇ ਨਾਲ ਨਾ ਪੰਜਾਬੀ 'ਚ ਗੱਲ ਕਰਦਾ ਹੈ ਤੇ ਦੂਜੇ ਬੱਚੇ ਜਿਹੜੇ ਨੇ ਇਹਦੇ ਤੋਂ ਅੱਛਾ ਤਾਸੁਰ ਨਹੀਂ ਲੈਂਦੇ। ਦੱਸੋ। ਵੱਟ ਚੜ ਗਿਆ ਮੈਨੂੰ। ਹਾਂ, ਮੈਂ ਕਿਹਾ ਜੀ ਬੜੀ ਮਿਹਰਬਾਨੀ, ਇਹ ਤੁਹਾਡੀ ਚਾਹ ਪਈ ਹੈ। ਮੇਰੇ ਕਾਕੇ ਦਾ ਨਾ ਤੁਸੀਂ ਸਕੂਲ ਲੀਵਿੰਗ ਸਰਟੀਫਿਕੇਟ ਬਣਾ ਦਿਓ ਤੇ ਮੇਰਾ ਕੋਈ ਬੰਦਾ ਆ ਕੇ ਲੈ ਜਾਏਗਾ ਤੁਹਾਡੇ ਤੋਂ। ਹਾਂ, ਇਹ ਤੇ ਸਾਡਾ ਹਾਲ ਹੈ, ਮਾਂ ਬੋਲੀ ਦੇ ਨਾਲ ਅਸੀਂ ਇਹ ਸਲੂਕ ਕਰਨੇ ਆ। ਮੈਂ ਅਗਲੇ ਦਿਨ ਡਾਕਟਰ ਸਾਹਿਬ ਆਪਣੇ ਬੇਟੇ ਨੂੰ ਉਸ ਸਕੂਲ 'ਚ ਨਹੀਂ ਭੇਜਿਆ। ਮੈਂ ਤਾਂ ਘਰ ਵੀ ਪੰਜਾਬੀ ਬੋਲਣਾ ਉਹਨਾਂ ਨਾਲ। ਵਾਹ। ਮੈਂ ਐਤਵਾਰ ਵਾਲੇ ਦਿਨ ਉੱਥੇ ਪਿੰਡ ਬਣਾ ਕੇ ਉਹਨਾਂ ਨਾਲ ਕੁਸ਼ਤੀ ਕਰਨਾ। ਵਾਹ ਵਾਹ ਵਾਹ। ਅਸੀਂ ਤੇਲ ਮਲਨੇ ਆ, ਮਾਲਿਸ਼ ਕਰਨੇ ਆ। ਵਾਹ। ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਹੈ ਕਿ ਸਾਡਾ ਕਲਚਰ ਕੀ ਸੀ ਤੇ ਅਸੀਂ ਕਿਵੇਂ ਉਹਨੂੰ ਜ਼ਿੰਦਾ ਰੱਖਣਾ ਹੈ। ਗਵਰਨਮੈਂਟ ਕਾਲਜ ਲਾਹੌਰ ਇੱਕ ਬਹੁਤ ਵੱਡੀ ਦਰਸਗਾਹ ਹੈ ਜੀ। ਮੈਂ ਉਹਨਾਂ ਦੀ ਜਿਹੜੀ ਓਲਡ ਆਰਮੀ ਯੂਨੀਅਨ ਉਹਦਾ ਸਦਰ ਵੀ ਹਾਂ। ਮਾਸ਼ਾਅੱਲਾ। ਤੇ ਉੱਥੇ ਉਹਦੇ ਬਾਹਰੋਂ ਜੀ ਲੰਘ ਜਾਓ ਤੇ ਤਬੀਅਤ ਖੁਸ਼ ਹੋ ਜਾਂਦੀ ਹੈ। ਅਲਹਮਦੁਲਿਲਾ। ਅਸ਼ਫਾਕ ਅਹਿਮਦ ਮਰਹੂਮ ਨੇ ਕਿਹਾ ਸੀ ਕਿ ਦਰਸਗਾਹ ਨਹੀਂ ਦਰਗਾਹ ਹੈ। ਉਹ ਜਿਹੜੀ ਠੇਠ ਪੰਜਾਬੀ ਹੈ, ਮੇਰਾ ਖਿਆਲ ਹੈ ਕਿ ਅਗਰ ਉਹਦੇ ਵਿੱਚ ਤੁਸੀਂ ਆਪਣੇ ਮਾਫੀ ਜ਼ਮੀਰ ਦਾ ਇਜ਼ਹਾਰ 3 ਲਫ਼ਜ਼ਾਂ 'ਚ ਕਰ ਲੈਂਦੇ ਹੋ ਨਾ, ਤੇ ਬਾਕੀ ਜ਼ੁਬਾਨਾਂ ਦੇ ਵਿੱਚ ਸ਼ਾਇਦ ਤੁਹਾਨੂੰ ਉਹਦੇ ਵਾਸਤੇ ਇੱਕ ਪੈਰਾ ਲਿਖਣਾ ਪਏ। ਤੈਨੂੰ ਆਪਣਾ ਆਖ ਕੇ ਮਗਰੋਂ ਡਿੰਗ ਪੜਿੰਗਾ ਸੋਚਦਾ ਰਹਿਣਾ, ਤੇਰੀ ਵਾਸ਼ਨਾ 4 ਚੁਫੇਰੇ, ਜਿੱਥੋਂ ਉੱਠਣਾ ਜਿੱਥੇ ਬਹਿਣਾ। ਇੱਧਰ ਯਾਰ ਨੇ ਵੰਗ ਛੜਕਾਈ, ਉਧਰ ਪੀਂਗ ਅਸਮਾਨ ਤੇ ਬਣ ਗਈ। ਕੀ ਹੋਇਆ ਜੇ ਮੈਂ ਔਖਾ ਵੇਲੇ ਦੇ ਸੁਲਤਾਨ ਤੇ ਬਣ ਗਈ। ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਲਈ ਹੁਣੇ ਹੀ ਮੇਲਾ ਟੀਵੀ ਸਬਸਕ੍ਰਾਈਬ ਕਰੋ ਤੇ ਲੁੱਟ ਲਾਓ ਮੇਲਾ। ਰੌਣਕ ਹੋ ਜਾਊ ਛੱਡ ਵੇ ਚੱਲ ਮੇਲੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪਿਆਰਿਓ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਰੀਜਨਲ ਪੁਲਿਸ ਆਫਿਸਰ ਸ਼ੇਖੂਪੁਰਾ ਜਨਾਬ ਅਤਰ ਇਸਮਾਈਲ ਹੋਰਾਂ ਦੇ ਨਾਲ ਕਰਵਾਈ। ਪਿਆਰਿਓ, ਉਹਨਾਂ ਦੇ ਨਾਲ ਸਾਡੀ ਗੱਲਬਾਤ ਜਾਰੀ ਸੀ ਕਿ ਵੇਲਾ ਮੁੱਕ ਗਿਆ ਸੀ। ਉਸੇ ਹੀ ਪ੍ਰੋਗਰਾਮ ਦਾ ਬਕੀਆ ਹਿੱਸਾ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਲਈ ਜਾ ਰਹੇ ਹਾਂ ਤੇ ਲਓ ਮੁਲਾਹਜ਼ਾ ਫਰਮਾਓ। ਸਰ, ਮਾਸ਼ਾਅੱਲਾ ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹਦੇ ਮੁਖਤਲਿਫ ਪੱਖ ਜਿਹੜੇ ਨੇ, ਕਾਫੀ ਸਾਰੀਆਂ ਪਰਤਾਂ ਨੇ ਖੁੱਲ੍ਹਦੀਆਂ ਜਦੋਂ ਤੁਹਾਡੇ ਕੋਲ ਬੈਠੀਦਾ। ਬੜੀਆਂ ਬੜੀਆਂ ਗੱਲਾਂ ਮੁਨਕਸ਼ਿਫ ਹੁੰਦੀਆਂ ਨੇ ਸਾਡੇ 'ਤੇ ਵੀ। ਕਿਸੇ ਇੱਕ ਨਸ਼ਿਸਤ ਦੇ ਵਿੱਚ ਤੇ ਤੁਹਾਡੇ ਨਾਲ ਮੁਕੰਮਲ ਅਸੀਂ ਇੰਟਰਵਿਊ ਨਹੀਂ ਤੁਹਾਡਾ ਕਰ ਸਕਦੇ। ਅਸੀਂ ਅੱਜ ਤੇ ਹਾਜ਼ਰ ਹੋਏ ਸਾਂ ਤੁਹਾਡੀ ਖਿਦਮਤ ਦੇ ਵਿੱਚ ਕਿ ਜਿਹੜਾ ਤੁਸੀਂ ਚੀਫ ਸਪੋਰਟਸ ਆਫਿਸਰ ਹੋ ਪੂਰੇ ਪਾਕਿਸਤਾਨ ਪੁਲਿਸ ਦੇ, ਔਰ ਸਾਡੇ ਤੇ ਨੋਟਿਸ ਵਿੱਚ ਇਹ ਵੀ ਹੈ ਕਿ ਹੋਰ ਵੀ ਕਾਫੀ ਸਾਰੇ ਸਰਕਾਰੀ ਮਹਿਕਮੇ ਜਿਹੜੇ ਨੇ ਉਹ ਵੀ ਤੁਹਾਡੀ ਛਤਰ ਛਾਵਾਂ ਹੀ ਇਹ ਖੇਲਾਂ ਦਾ ਜਿਹੜਾ ਉਹਦੇ ਫਰੋਗ ਦੇ ਵਾਸਤੇ ਕੰਮ ਕਰ ਰਹੇ ਨੇ। ਥੋੜ੍ਹਾ ਜਿਹਾ ਸਾਨੂੰ ਇਹ ਦੱਸੋ ਕਿ ਸਾਡੀ ਪਾਕਿਸਤਾਨ ਪੁਲਿਸ ਜਿਹੜੀ ਹੈ, ਇਹਦਾ ਸਪੋਰਟਸ ਬੋਰਡ, ਸਰ, ਜਿਹੜੀਆਂ ਰਵਾਇਤੀ ਸਾਡੀਆਂ ਖੇਡਾਂ ਨੇ, ਜਿਹੜੀਆਂ ਜਦੀਦ ਅਜੋਕੇ ਸਮੇਂ ਦੀਆਂ ਖੇਲਾਂ ਨੇ, ਜੀ ਹਾਂ, ਉਹਨਾਂ ਦੀ ਪ੍ਰੋਮੋਸ਼ਨ ਦੇ ਵਾਸਤੇ, ਫਰੋਗ ਦੇ ਵਾਸਤੇ ਕੀ ਕਰ ਰਿਹਾ ਤੇ ਕਿਹੜੀ ਕਿਹੜੀ ਖੇਡ ਜਿਹਦੀ ਤੁਸੀਂ ਸਰਪ੍ਰਸਤੀ ਕਰ ਰਹੇ ਹੋ? ਡਾਕਟਰ ਸਾਹਿਬ, ਇਹ ਜਿਹੜਾ ਮੈਂ ਚੀਫ ਸਪੋਰਟਸ ਅਫਸਰ ਹਾਂ ਪਾਕਿਸਤਾਨ ਪੁਲਿਸ ਸਪੋਰਟਸ ਬੋਰਡ ਦਾ ਜੀ, ਤੇ ਪਾਕਿਸਤਾਨ ਪੁਲਿਸ ਸਪੋਰਟਸ ਬੋਰਡ ਜਿਹੜਾ ਹੈ ਇਹ ਸੰਨ 87 'ਚ ਜੀ ਬਣਿਆ ਸੀ, 1987 'ਚ। ਤੇ ਇਹਦੇ ਫਿਰ ਬਾਕਾਇਦਾ ਇੱਕ ਬੋਰਡ ਬਣਿਆ ਜਿਹਨੂੰ ਹੈੱਡ ਜਿਹੜੇ ਨੇ ਉਹ IG ਪੰਜਾਬ ਕਰਦੇ ਨੇ, ਉਹ ਉਹਦੇ ਸਦਰ ਨੇ ਜੀ। ਤੇ ਸਾਰੇ ਸੂਬੇ ਸਿੰਧ, ਬਲੋਚਿਸਤਾਨ ਤੇ ਇਹਦੇ ਵਿੱਚ KP ਵੀ ਔਰ ਤੁਹਾਡਾ GB ਵੀ, ਕਸ਼ਮੀਰ ਵੀ, ਇਸਲਾਮਾਬਾਦ ਪੁਲਿਸ ਵੀ, FIA ਵੀ, IB, ਜਿੱਥੇ ਜਿੱਥੇ ਵੀ ਪੁਲਿਸ ਅਫਸਰ ਹੁੰਦੇ ਨੇ ਜੀ ਜੀ, ਉਹ ਸਾਰੇ ਮਹਿਕਮੇ ਉਸ ਪੁਲਿਸ ਬੋਰਡ ਦੀ ਛਤਰ ਛਾਇਆ ਦੇ ਅੰਦਰ ਜਿਹੜੇ ਮੁਖਤਲਿਫ ਸਪੋਰਟਸ ਦੇ ਇਵੈਂਟਸ ਨੇ ਕੌਮੀ ਸਤਹ ਤੇ ਬੈਨ ਅਲ-ਅਕਵਾਮੀ ਸਤਹ 'ਤੇ ਉੱਥੇ ਹਿੱਸਾ ਲੈਂਦੇ। ਉਹ ਮੈਂ ਤੁਹਾਨੂੰ ਮਿਸਾਲ ਇਹ ਦਿੰਦਾ
ਕਿ ਇੱਕ ਸਭ ਤੋਂ ਵੱਡੀ ਜਿਹੜੀ ਬਾਡੀ ਹੈ ਨਾ ਜੀ ਸਪੋਰਟਸ ਦੀ ਜੀ ਪਾਕਿਸਤਾਨ ਦੇ ਵਿੱਚ, ਉਹ ਹੈ ਪਾਕਿਸਤਾਨ ਓਲੰਪਿਕ ਐਸੋਸੀਏਸ਼ਨ। ਜੀ ਸਹੀ। ਜਿਹੜੀ ਵਰਲਡ ਜਿਹੜੀ ਓਲੰਪਿਕ ਕਮੇਟੀ ਹੈ ਜਿਹਦੇ ਵਿੱਚ ਓਲੰਪਿਕਸ ਕਰਨੇ ਆ, ਜਿਵੇਂ ਫਰਾਂਸ ਦੇ ਵਿੱਚ ਹੋਏ ਜਿਹਦੇ ਅਰਸ਼ਦ ਨਦੀਮ ਨੇ ਨੇਜ਼ਾ ਮਾਰਿਆ ਤੇ ਗੋਲਡ ਲੈ ਕੇ ਆਇਆ ਇੰਨੇ ਸਾਲਾਂ ਬਾਅਦ, ਉਹ ਵੱਡਾ ਇਵੈਂਟ ਹੈ। ਉਸ ਤੋਂ ਅਗਰ ਪਿਛਾਂ ਨੂੰ ਆਓ ਤੇ ਸੈਫ ਗੇਮਸ, ਏਸ਼ੀਅਨ ਗੇਮਸ, ਸਾਊਥ ਏਸ਼ੀਅਨ ਗੇਮਸ, ਫਿਰ ਨੈਸ਼ਨਲ ਗੇਮਸ। ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਸਪੋਰਟਸ ਹੁੰਦੇ ਨੇ ਉਹ ਨੈਸ਼ਨਲ ਗੇਮ। ਔਰ ਉਸ ਤੋਂ ਥੱਲੇ ਫਿਰ ਸਾਡੇ ਸਪੋਰਟਸ ਬੋਰਡ ਜਿਹੜੇ ਕਰਾਉਂਦੇ ਨੇ, ਪਾਕਿਸਤਾਨ ਸਪੋਰਟਸ ਬੋਰਡ ਹੈ, ਪੰਜਾਬ ਸਪੋਰਟਸ ਬੋਰਡ ਹੈ, ਔਰ ਫਿਰ ਇਦਾਰਿਆਂ ਦੀ ਸਪੋਰਟਸ ਜਿਹੜੇ ਜੀ ਹੈ ਰੇਲਵੇ ਦੇ, ਇਹ ਬਾਪਡਾ ਦੇ, ਕਸਟਮ ਦੇ, ਉਸੇ ਤਰ੍ਹਾਂ ਪੁਲਿਸ ਵੀ। ਪੁਲਿਸ ਦੀ ਬਦਕਿਸਮਤੀ ਇਹ ਹੈ ਕਿ 2017 ਦੇ ਵਿੱਚ 16-17 ਦੇ ਵਿੱਚ ਇੱਕ ਕੇਸ ਚੱਲਿਆ ਆਊਟ ਆਫ ਟਰਨ ਪ੍ਰਮੋਸ਼ਨ ਦਾ। ਅੱਛਾ ਜੀ। ਤੇ ਉਹਦੇ ਵਿੱਚ ਇਹ ਸਾਰੀ ਜਿਹੜੀ ਸਾਡੀ ਸਪੋਰਟਸ ਹੈ ਤਿੱਤਰ ਬਿੱਤਰ ਹੋ ਗਈ। ਉਹਨਾਂ ਕਹੇ ਜਿਹੜਾ ਐਸਪੀਓ ਨੂੰ ASI ਕਰ ਦਿਓ, ਜਿਹੜਾ ਇਹ ਰੂਲਸ ਬਣੇ ਸਨ ਕਿ ਅਗਰ ਕੋਈ ਸੈਫ ਗੇਮ ਜਿੱਤਦਾ ਹੈ, ਕੋਈ ਓਲੰਪਿਕਸ ਜਿੱਤਦਾ ਹੈ, ਕੋਈ ਨੈਸ਼ਨਲ ਗੇਮ ਜਿੱਤਦਾ ਹੈ, ਤੇ ਉਹਨੂੰ ਪ੍ਰਮੋਸ਼ਨ ਦੇਵਾਂਗੇ ਅਸੀਂ, ਵਨ ਸਟੈਪ ਦੇਵਾਂਗੇ। ਔਰ ਉਹ ਇਹ ਨਹੀਂ ਸੀ ਕਿ ਜਿਹੜਾ ਵੀ ਜਿੱਤ ਜਾਏ ਤੇ ਆ ਕੇ ਪ੍ਰਮੋਸ਼ਨ ਲੈ ਲੇ, ਉਹਦੇ ਪੂਰੇ ਰੂਲ ਸਨ। ਅਗਰ ਨੈਸ਼ਨਲ ਤੇ ਕਰਦਾ ਤੇ ਉਹਨੂੰ ਇਨਾਮ ਮਿਲੇਗਾ, ਅਗਰ ਇੰਟਰਨੈਸ਼ਨਲ ਪਾਕਿਸਤਾਨ ਵਾਸਤੇ ਮੈਡਲ ਜਿੱਤ ਕੇ ਆਉਂਦਾ ਤੇ ਫਿਰ ਉਹਨੂੰ ਪ੍ਰਮੋਸ਼ਨ ਮਿਲਦੀ ਸੀ ਜੀ। ਬੜੇ ਬੜੇ ਵੱਡੇ ਨਾਂ ख्वाजा ज़काउद्दीन, ਮੁਨੀਰ ਡਾਰ ਮਰਹੂਮ ਸਰ, ਹਾਕੀ ਦੀ ਗੱਲ ਕਰ ਰਹੇ ਹਾਂ। ਇਸ ਤਰ੍ਹਾਂ ਜੀ ਤੁਹਾਡੇ ਕਾਸਮ ਖਾਨ ਸਾਡੇ SP ਰਿਟਾਇਰ ਹੋ ਗਏ ਨੇ, ਅੱਜ ਵੀ ਬਿਲਕੁਲ ਜਣੇ ਨੇ 18 ਸਾਲਾਂ ਦੇ ਮੁੰਡੇ ਦੀ ਤਰ੍ਹਾਂ। ਮਜ਼ਰ ਫਰੀਦ ਰਿਟਾਇਰ ਹੋ ਗਿਆ, 11 ਸਾਲ ਪਾਕਿਸਤਾਨ ਦੀ ਵਾਲੀਬਾਲ ਟੀਮ ਦੀ ਕਪਤਾਨੀ ਕੀਤੀ। ਕੌਡੀ ਸਾਡੀ ਰਹਿਤਲ ਦੀ ਗੱਲ। ਵਾਹ। ਕਬੱਡੀ ਦੇ ਵਿੱਚ ਪਾਕਿਸਤਾਨ ਪੁਲਿਸ ਨੇ ਰਾਜ ਕੀਤਾ ਹੈ। ਅੰਗਰੇਜ਼ੀ ਗੇਮਾਂ ਦੀ ਗੱਲ ਕਰ ਲਓ, ਕ੍ਰਿਕਟ ਫਜ਼ਲ ਮਹਿਮੂਦ DIG ਸਨ ਤੇ ਉਹਨਾਂ ਦੇ ਕਿੱਸੇ ਨੇ ਕਿ ਜਦੋਂ ਉਤਰੇ ਮੈਦਾਨ ਦੇ ਵਿੱਚ ਤੇ ਕੁਈਨ ਨੇ ਕਿਹਾ ਕਿ ਤੇ ਕੋਈ ਪਤਾ ਨਹੀਂ ਆਪਣਾ ਕੋਈ ਗੋਰਾ ਆ ਗਿਆ। ਵਾਹ, ਬਹੁਤ ਖੂਬਸੂਰਤ। ਵੱਡੇ ਵੱਡੇ ਲੋਕ, ਯਾਇਆ ਭੱਟ ਬਾਡੀ ਬਿਲਡਿੰਗ ਦੇ ਵਿੱਚ ਮਿਸਟਰ ਪਾਕਿਸਤਾਨ ਜੀ, ਹਰ ਜਗ੍ਹਾ ਤੇ ਇੰਟਰਨੈਸ਼ਨਲ ਸਤ੍ਹਾ ਦੇ ਉੱਤੇ ਓਲੰਪੀਅਨ ਵੱਡੇ ਵੱਡੇ। ਕਿੱਸਾ ਮੁਖਤਸਰ ਹੈ ਕਿ ਪੁਲਿਸ ਨੇ ਪਾਕਿਸਤਾਨ ਨੂੰ ਔਰ ਦੁਨੀਆ ਸਪੋਰਟਸ ਦੇ ਵਿੱਚ ਪੁਲਿਸ ਨੇ, ਪੰਜਾਬ ਪੁਲਿਸ ਨੇ ਔਰ ਪਾਕਿਸਤਾਨ ਪੁਲਿਸ ਨੇ ਬੜੇ ਵੱਡੇ ਵੱਡੇ ਨਾਂ ਪੈਦਾ ਕੀਤੇ ਇਸ ਤਰ੍ਹਾਂ। ਔਰ ਜਿਨ੍ਹਾਂ ਨੇ ਅੱਛੀ ਕਾਰਕਰਦਗੀ ਦਿਖਾਈ ਉਹਨਾਂ ਨੂੰ ਪ੍ਰਮੋਸ਼ਨਸ ਮਿਲੀਆਂ। ਫਿਰ ਸਾਡਾ ਇੱਕ ਕੇਸ ਸੁਪਰੀਮ ਕੋਰਟ ਆਊਟ ਆਫ ਟਰਨ ਪ੍ਰਮੋਸ਼ਨ ਦਾ ਚਲਾ ਗਿਆ, ਔਰ ਉਹਦੇ ਵਿੱਚ ਫਿਰ ਇਹ ਲੋਕ ਵੀ, ਉਹਨਾਂ ਦੇ ਉੱਤੇ ਵੀ ਕੇਸ ਅਸਰਅੰਦਾਜ਼ ਹੋਇਆ ਤੇ ਉਹ ਰਿਵਰਟ ਹੋ ਗਏ। ਔਰ ਉਹਦੇ ਵਿੱਚ ਇਹ ਸੀ ਕਿ ਤੁਸੀਂ ਪੁਲਿਸ ਵਾਲੇ ਜਿਹੜੇ ਨਾ ਇਹ ਬਸ ਪੁਲਿਸਿੰਗ ਕਰਿਆ ਕਰਨ, ਖੇਡਣਾ ਨਹੀਂ ਹੈ। ਤੇ ਜੇ ਖੇਡਣਾ ਹੈ ਤੇ ਫਿਰ ਪੁਲਿਸਿੰਗ ਵੀ ਕਰਨ ਤੇ ਖੇਡਣ ਵੀ ਨਾਲ। ਪਹਿਲੇ ਹੁੰਦਾ ਸੀ ਕਿ ਜਿਹੜੇ ਖੇਡਦੇ ਸਨ ਉਹ ਸਿਰਫ ਖੇਡਦੇ ਸਨ ਜੀ, ਲਿਹਾਜ਼ਾ ਉਹ ਇੱਕ ਜੱਜਮੈਂਟ ਇਸ ਤਰ੍ਹਾਂ ਦੀ ਆ ਗਈ ਔਰ ਉਹਦੀ ਵਜ੍ਹਾ ਨਾਲ ਅਸੀਂ ਉਹਨੂੰ ਰੀਵਿਜ਼ਿਟ ਕੀਤਾ। ਹੁਣ ਇਹ ਹੈ ਕਿ ਅਸੀਂ ਆਪਣੇ ਜਿਹੜੇ ਪੁਲਿਸ ਅਫਸਰ ਤੇ ਪੁਲਿਸ ਜਵਾਨ ਨੇ ਉਹਨਾਂ ਵਿੱਚੋਂ ਜਿਹੜੇ ਕੁਛ ਖੇਡਾਂ ਨਾਲ ਸ਼ਗਫ ਰੱਖਦੇ ਨੇ ਉਹ ਨਾਲ ਡਿਊਟੀ ਵੀ ਕਰਦੇ ਨੇ ਤੇ ਨਾਲ ਖੇਡਦੇ ਵੀ ਨੇ ਜੀ। ਇਸ ਵਜ੍ਹਾ ਨਾਲ ਪਿਛਲੇ ਕੁਝ ਸਾਲਾਂ ਤੋਂ ਇਹਦਾ ਸਪੋਰਟਸ ਜਿਹੜੀ ਸੀ ਉਹ ਬੜੀ ਮੁਤਾਸਰ ਹੋਈ, ਉਹ ਡਾਊਨਵਰਡ ਟ੍ਰੈਂਡ ਸੀ। ਨਹੀਂ ਸਰ, ਹੁਣ ਇਹਦੀ ਤੁਹਾਡਾ ਜਿਹੜਾ ਬੋਰਡ ਇਹਦੀ ਤੁਸੀਂ ਤਸ਼ਕੀਲ ਨੌ ਕੀਤੀ ਹੈ ਮੌਜੂਦਾ IG ਸਾਹਿਬ ਨੇ ਆ ਕੇ ਬੜਾ ਖਸੂਸੀ ਇਹਦੇ ਤੇ ਧਿਆਨ ਦਿੱਤਾ ਹੈ, ਰਾਓ ਅਬਦੁਲ ਕਰੀਮ ਖਾਨ ਸਾਹਿਬ। ਤੇ ਹੁਣ ਦੱਸੋ ਨਾ ਜੀ, ਏਡੇ ਏਡੇ ਵੱਡੇ ਮਾਜ਼ੀ ਦੇ ਤੁਸੀਂ ਨਾਂ ਦੱਸੇ ਔਰ ਬਿਲਕੁਲ ਸਾਨੂੰ ਯਾਦ ਹੈ ਮੁਨੀਰ ਡਾਰ, ख्वाजा ज़को ਜਿਨ੍ਹਾਂ ਨੂੰ ज़काउद्दीन, ਉਹ ਬੜੇ ਵੱਡੇ ਪਾਕਿਸਤਾਨ ਵੱਲੋਂ ਸਰ ਹਾਕੀ ਖੇਡਦੇ ਰਹੇ ਸਾਡੀ ਟੀਮ ਵਿੱਚ, ਵਾਲੀਬਾਲ, ਇਸੇ ਤਰ੍ਹਾਂ ਨੇਜ਼ਾਬਾਜ਼ੀ, ਬਹੁਤ ਸਾਰੀਆਂ ਐਥਲੀਟਸ ਬੜੇ ਬੜੇ ਵੱਡੇ ਸਨ। ਹੁਣ ਆਕਾ ਫਿਰ ਅਹਿਆਏ ਨੌ ਜਾਂ ਤਸ਼ਕੀਲ ਨੌ ਜਿਹੜੀ ਹੋਈ ਹੈ ਇਸ ਸਪੋਰਟਸ ਬੋਰਡ ਦੀ, ਉਹਦੇ ਚ ਤੁਹਾਡੇ ਕੀ ਗੋਲਸ ਨੇ, ਅਹਦਾਫ ਕੀ ਨੇ? ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਜੀ ਸਾਡਾ ਸਭ ਤੋਂ ਵੱਡਾ ਜਿਹੜਾ ਸਪੋਰਟਸ ਦਾ ਇਵੈਂਟ ਹੈ ਨੈਸ਼ਨਲ ਲੈਵਲ ਤੇ, ਉਹ ਨੈਸ਼ਨਲ ਗੇਮਸ ਹੁੰਦਾ ਹੈ ਜੀ। ਨੈਸ਼ਨਲ ਗੇਮ 2023 ਚ ਜੀ ਕੋਇਟਾ ਚ ਹੋਏ ਤੇ 2025 ਵਾਲੇ ਕਰਾਚੀ ਹੋਏ, ਇਹ ਜਿਹੜੇ ਹੁਣ ਹੋਏ ਜੀ ਰੀਸੈਂਟ, ਹਰ 2 ਸਾਲ ਬਾਅਦ ਹੁੰਦਾ ਹੈ। ਔਰ ਇੱਥੋਂ ਜਿਹੜੇ ਸਿਰ ਕੱਢਵੇਂ ਪਲੇਅਰ ਹੁੰਦੇ ਨੇ ਉਹ ਫਿਰ ਜਾਂਦੇ ਨੇ ਓਲੰਪਿਕਸ ਦੇ ਵਿੱਚ, ਸੈਫ ਗੇਮਸ ਦੇ ਵਿੱਚ, ਏਸ਼ੀਅਨ ਗੇਮਸ ਦੇ ਵਿੱਚ। ਇਹ ਬੇਸਿਕਲੀ ਇੱਕ ਨਰਸਰੀ ਹੈ।
ਔਰ ਇਸ ਨਰਸਰੀ ਦੇ ਵਿੱਚ ਜਿਹੜਾ ਬੀ ਲੱਗਦਾ ਹੈ ਉਹ ਇਹ ਡਿਪਾਰਟਮੈਂਟਸ ਵੱਲੋਂ ਜਾਂਦਾ ਹੈ। ਪੁਲਿਸ ਉਹਦੀ ਇੱਕ ਮਿਸਾਲ ਹੈ। ਇਸ ਸਾਲ ਸਾਡੇ 34 ਮੈਡਲ ਆਏ ਨੇ ਨੈਸ਼ਨਲ ਗੇਮਸ ਦੇ ਵਿੱਚ। ਵਾਹ, ਬਹੁਤ ਖੂਬ। ਵੂਸ਼ੂ ਇੱਕ ਜੂਡੋ ਕਰਾਟੇ ਵਗਰੀ ਗੇਮ ਹੈ, ਉਹਦੇ ਵਿੱਚ 골ਡ ਮੈਡਲ ਹੋਇਆ ਮੁੰਡਾ। ਅੱਛਾ, ਮਾਰਸ਼ਲ ਆਰਟ ਬਲੋਚਿਸਤਾਨ ਪੁਲਿਸ ਦਾ ਹੈ ਜੀ। ਅੱਛਾ, ਪਾਕਿਸਤਾਨ ਚ 골ਡ ਮੈਡਲ ਨੈਸ਼ਨਲ ਗੇਮ ਦਾ ਮਤਲਬ ਕਿ ਪਾਕਿਸਤਾਨ ਚ ਨੰਬਰ 1। ਵਾਹ ਨੈਸ਼ਨਲ ਗੇਮ ਉਥੋਂ ਨੂੰ ਬਲੋਚਿਸਤਾਨ ਪੁਲਿਸ ਦਾ ਸਿਪਾਹੀ ਹੈ। ਵਾਹ ਵਾਹ। ਹੁਣ ਦੇਖੋ ਕਿ ਬਾਕੀ ਮਹਿਕਮਿਆਂ ਦਾ ਜਿਹੜਾ ਨੈਸ਼ਨਲ ਚੈਂਪੀਅਨ ਹੈ ਨਾ, ਉਹ ਤੇ ਰੋਟੀ ਖਾਂਦਾ, ਸੌਂਦਾ ਤੇ ਟ੍ਰੇਨਿੰਗ ਕਰਦਾ। ਉਹਦੀ ਮੈਂਟਲ ਫਿਜ਼ੀਕਲ ਹੈਲਥ ਦੀ ਹਰ ਵੇਲੇ ਫਿਟਨੈਸ ਹੁੰਦੀ, ਧਿਆਨ ਰੱਖਦਾ ਹੈ ਮਹਿਕਮਾ। ਸਾਡਾ ਸ਼ਾਮ ਨੂੰ ਗਸ਼ਤ ਕਰ ਰਿਹਾ, ਸਵੇਰੇ ਜਾ ਕੇ 골ਡ ਮੈਡਲ ਲੈ ਆਉਂਦਾ। ਮੈਨੂੰ ਯਾਦ ਹੈ ਕਿ ਮੈਂ ਬਲੋਚਿਸਤਾਨ IG ਸਾਹਿਬ ਨੂੰ ਫੋਨ ਕੀਤਾ ਕਿ ਸਵੇਰੇ ਮੁਕਾਬਲਾ ਤੇ ਮੁੰਡਾ ਹਾਲੇ ਉੱਥੇ ਡਿਊਟੀ ਕਰ ਰਿਹਾ, ਉਹਨੂੰ ਖੁਦਾ ਦਾ ਨਾਂ 'ਚ ਭੇਜ ਦਿਓ। ਰਾਤੀ ਉਹ ਟ੍ਰੇਨ ਲੈ ਕੇ ਕੋਇਟਾ ਤੋਂ ਪਹੁੰਚਿਆ ਔਰ ਸਿੱਧਾ ਹੀ ਆ ਕੇ ਦੰਗਲ ਮੈਦਾਨ ਦੇ ਵਿੱਚ ਆ ਗਿਆ ਔਰ 골ਡ ਮੈਡਲ ਲੈ ਗਿਆ। ਪਿਛਲੇ ਨੈਸ਼ਨਲ ਗੇਮਸ ਦੇ ਵਿੱਚ ਅਸੀਂ ਫੁੱਟਬਾਲ ਹੁਣ ਸਾਡੀ ਗੇਮ ਨਹੀਂ ਹੈ ਏਡੀ ਜੀ। ਫੁੱਟਬਾਲ ਦੇ ਵਿੱਚ ਪੁਲਿਸ ਨੇ ਨੈਸ਼ਨਲ ਚੈਂਪੀਅਨ ਹੋਈ। ਵਾਹ। ਤੇ ਮੁੰਡੇ ਕਿੱਥੋਂ ਦੇ? GB ਦੇ, ਬਲੋਚਿਸਤਾਨ ਦੇ, ਇੱਕ ਅੱਧਾ ਪੰਜਾਬ ਦਾ। ਫੁੱਟਬਾਲ ਤੋਂ ਇਲਾਵਾ ਗੋਲਫ, 32 ਸਪੋਰਟਸ ਦੇ ਵਿੱਚ ਅੱਜ ਅਸੀਂ ਇਸ ਸਾਲ ਨੈਸ਼ਨਲ ਗੇਮ 'ਚ ਹਿੱਸਾ ਲਿਆ। 34 ਅਸੀਂ ਮੈਡਲ ਲਏ ਨੇ, ਜਿਹੜੇ ਪਿਛਲੇ 30 ਸਾਲਾਂ ਦੇ ਵਿੱਚ 3 ਦਿਹਾਈਆਂ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਵਾਹ। ਔਰ ਇਹਦਾ ਕ੍ਰੈਡਿਟ ਜਾਂਦਾ ਹੈ IG ਪੰਜਾਬ, ਜਿਹੜੇ ਪਾਕਿਸਤਾਨ ਪੁਲਿਸ ਸਪੋਰਟਸ ਬੋਰਡ ਦੇ ਸਦਰ ਨੇ। ਡਾਕਟਰ ਉਸਮਾਨ ਅਨਵਰ ਸਾਹਿਬ ਨੇ ਪਿਛਲੇ 2023 ਵਾਲੇ ਨੈਸ਼ਨਲ ਗੇਮਸ ਦੇ ਵਿੱਚ ਸਾਨੂੰ ਕਿਹਾ ਕਿ ਬਈ ਨੈਸ਼ਨਲ ਗੇਮ ਜਾਓ, 3 ਹਫ਼ਤੇ ਰਹਿ ਗਏ ਨੇ, ਜੋ ਤੁਹਾਨੂੰ ਚਾਹੀਦਾ ਲੈ ਲਓ, ਮੈਨੂੰ ਪੁਲਿਸ ਖੇਡਦੀ ਨਜ਼ਰ ਆਉਣੀ ਚਾਹੀਦੀ ਹੈ। ਇਹ ਪੁਲਿਸ ਦਾ ਸੌਫਟ ਇਮੇਜ ਹੈ। ਪੁਲਿਸ ਤੁਸੀਂ ਹਰ ਵੇਲੇ ਡਾਕੂਆਂ ਨਾਲ, ਬਦਮਾਸ਼ਾਂ ਨਾਲ, ਦਹਿਸ਼ਤਗਰਦਾਂ ਨਾਲ ਨਬਰਦ ਆਜ਼ਮਾਓ। ਤੁਹਾਡੀ ਜਿਹੜੀ ਮੈਂਟਲ ਹੈਲਥ ਵਾਸਤੇ, ਫਿਜ਼ੀਕਲ ਹੈਲਥ ਵਾਸਤੇ ਸਪੋਰਟਸ ਬੜੀਆਂ ਜ਼ਰੂਰੀ ਨੇ ਬਹੁਤ। ਉਹਨਾਂ 3 ਹਫ਼ਤੇ ਦੀ ਤਿਆਰੀ ਨਾਲ ਸਾਨੂੰ ਭੇਜਿਆ, ਅਸੀਂ 14 ਮੈਡਲ ਲਏ। ਹੁਣ ਅਸੀਂ ਗਏ, ਅਸੀਂ 34 ਮੈਡਲ ਲਏ। ਉਹ ਚਲੇ ਗਏ ਇੱਥੋਂ, ਨਵੇਂ IG ਸਾਹਿਬ ਆਏ, ਉਹਨਾਂ ਸਭ ਤੋਂ ਪਹਿਲੇ ਆ ਕੇ ਸਪੋਰਟਸ ਦੀਆਂ 2-3 ਮੀਟਿੰਗਾਂ ਹੇਠ ਉੱਤੇ ਰੱਖੀਆਂ। ਉਹਨਾਂ ਆ ਕੇ ਮੈਨੂੰ ਦੱਸੋ ਪੁਲਿਸ ਸਪੋਰਟਸ, ਤੇ ਇਹ ਓਨਰਸ਼ਿਪ ਦੀ ਗੱਲ ਹੈ ਸਰ। ਤੁਸੀਂ ਓਨਰਸ਼ਿਪ ਲਈ ਉਹਨਾਂ ਨੇ। ਔਰ ਇਹ ਪੁਲਿਸ ਜਿਹੜੀ ਨਾ, ਹੁਣ ਅਸੀਂ ਟੈਲੈਂਟ ਹੰਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਅਸੀਂ ਜ਼ਿਲ੍ਹੇ ਲੈਵਲ ਤੇ, ਅਸੀਂ ਡਿਸਟ੍ਰਿਕਟ ਜਿਹੜਾ ਟੈਲੈਂਟ ਹੰਟ ਪ੍ਰੋਗਰਾਮ ਸ਼ੁਰੂ ਕਰਕੇ ਅਸੀਂ ਇੰਟਰ ਡਿਸਟ੍ਰਿਕਟ ਕਰਵਾ ਰਹੇ ਹਾਂ। ਹੁਣ ਇਹ ਤੋਂ ਬਾਅਦ ਸ਼ੁਰੂ ਕਰਵਾ ਦਿੱਤੇ ਸਨ। ਇਸ ਤੋਂ ਬਾਅਦ ਇੰਟਰ ਰੀਜਨ, ਇਸ ਤੋਂ ਬਾਅਦ ਇੰਟਰ ਪ੍ਰੋਵਿੰਸ਼ੀਅਲ। ਉਹਨਾਂ ਦੇ ਵਿੱਚੋਂ ਜਿਹੜੇ ਨਿਕਲਣਗੇ ਮੁੰਡੇ, ਉਹ ਨੈਸ਼ਨਲ ਖੇਡਣਗੇ। ਉਹਨਾਂ 'ਚੋਂ ਜਿਹੜੇ ਨਿਕਲਣਗੇ ਉਹ ਓਲੰਪਿਕ ਜਾਣਗੇ ਇਨਸ਼ਾਅੱਲਾ। ਔਰ ਮੁਲਕੀ ਔਰ ਬੈਨ ਅਲ-ਅਕਵਾਮੀ ਸਤਹ ਦੇ ਉੱਤੇ ਸਰ ਸਾਡੇ ਮੁਲਕ ਦੀ ਬੜੀ ਇੱਜ਼ਤ ਵਧਾਉਂਦੇ ਨੇ ਸਾਡੇ ਖਿਡਾਰੀ। ਬੜੀ ਇਹ ਸਾਡਾ ਸਰਮਾਇਆ ਨੇ ਸਾਡਾ। ਲੇਕਿਨ ਸਰ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ, ਮੈਨੂੰ ਥੋੜੀ ਜਿਹੀ ਉਹਦੇ 'ਚੋਂ ਨਾ ਉਮੀਦੀ ਦੀ ਝਲਕ ਨਜ਼ਰ ਆਈ ਹੈ ਕਿ ਸਿਰਫ 10 ਦਿਨ ਦੀ ਤਿਆਰੀ ਕਰਾ ਕੇ ਤੁਸੀਂ ਇੱਕ ਬੱਚੇ ਨੂੰ ਨੈਸ਼ਨਲ ਗੇਮਸ ਦੇ ਵਿੱਚ ਭੇਜ ਰਹੇ ਹੋ, ਤੇ ਪ੍ਰੋਪਰ ਤੁਸੀਂ ਟ੍ਰੇਨਿੰਗ ਕੈਂਪਸ ਕਿਉਂ ਨਹੀਂ ਲਾਉਂਦੇ? ਉਹਨਾਂ ਨੂੰ ਖੁਰਾਕ ਅੱਛੀ ਕਿਉਂ ਨਹੀਂ ਦਿੰਦੇ? ਉਹਨਾਂ ਨੂੰ ਛੁੱਟੀ ਦਿਓ, ਤਿਆਰੀ ਕਰਨ, ਅੱਛੇ ਇੰਸਟ੍ਰਕਟਰਸ ਉਹਨਾਂ ਨੂੰ। ਡਾਕਟਰ ਸਾਹਿਬ, ਮੈਂ ਗੁਜ਼ਾਰਿਸ਼ ਕਰ ਰਿਹਾ ਕਿ ਇਹ ਇੱਕ ਜਿਹੜਾ ਇੱਕ ਤੁਹਾਡੇ ਘਰ ਦਾ ਮਾਹੌਲ ਹੈ ਨਾ, ਉਹ ਵੀ ਤੁਹਾਡੇ ਮੁਲਕ ਦਾ ਮਾਹੌਲ ਹੁੰਦਾ ਹੈ। ਨੈਸ਼ਨਲ ਲੈਵਲ ਦੇ ਉੱਤੇ ਅਨਫੋਰਚੂਨੇਟਲੀ ਵਿੱਚ ਇੱਕ ਡਿਪ ਆ ਗਿਆ ਸੀ ਕਿ ਡਿਪਾਰਟਮੈਂਟਲ ਸਪੋਰਟਸ ਖਤਮ ਕਰ ਦਿੱਤੀਆਂ। ਉਹ ਜਿਹਦੀ ਵੀ ਹਕੂਮਤ ਸੀ ਜਾਂ ਜਿਹਦਾ ਵੀ ਫੈਸਲਾ ਸੀ ਜੀ, ਉਹ ਹੁਣ ਮੌਜੂਦਾ ਹਕੂਮਤ ਨੇ ਆ ਕੇ ਹੁਣ ਉਹਦੀ IPC ਜਿਹੜੀ ਇੰਟਰ ਪ੍ਰੋਵਿੰਸ਼ੀਅਲ ਕੋਆਰਡੀਨੇਸ਼ਨ ਦੀ ਇੱਕ ਮਿਨਿਸਟਰੀ ਹੈ, ਉਹ ਹਰ ਹਫ਼ਤੇ ਮੀਟਿੰਗ ਕਰ ਰਹੀ ਹੈ। ਉਹਨੇ ਕਿਹਾ ਹਰ ਮਹਿਕਮਾ ਇੱਕ ਸਪੋਰਟਸ ਲੈ ਲਓ। ਅਸੀਂ ਇੱਥੋਂ ਅਰਸ਼ਦ ਨਦੀਮ ਹਰ ਮਹਿਕਮੇ 'ਚੋਂ ਹਰ ਸਪੋਰਟਸ 'ਚ ਕੱਢਣਾ ਹੈ। ਹੁਣ ਇਸ ਵੇਲੇ ਉਹਨਾਂ ਦਾ ਫੋਕਸ ਹੈ। ਇਸ ਫੋਕਸ ਤੋਂ ਪਹਿਲੇ ਦੀ ਮੈਂ ਗੱਲ 2023 ਦੀ ਤੁਹਾਨੂੰ ਦੱਸ ਰਿਹਾ ਕਿ IG ਪੰਜਾਬ ਨੇ ਇਹ ਕਿਹਾ ਕਿ ਭਾਈ ਅਸੀਂ ਸਾਰਾ ਦਿਨ ਇਹ ਤਾਂ ਕਰਨੇ ਆ, ਲੇਕਿਨ ਸਾਨੂੰ ਕੋਈ ਆਪਣੀ ਮੈਂਟਲ ਹੈਲਥ ਦਾ ਵੀ ਤਾਂ ਖਿਆਲ ਕਰਨਾ ਹੈ। ਉਹਦਾ ਬਿਹਤਰੀਨ ਹੱਲ ਕੀ ਹੈ? ਸਪੋਰਟਸ ਜਾਓ। ਉਹ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਉਹ ਜਦੋਂ ਆਏ ਉਹਨਾਂ ਨੇ ਸਭ ਤੋਂ ਪਹਿਲੇ ਸਪੋਰਟਸ ਦਾ ਪੁੱਛਿਆ। ਇਤਫਾਕ ਐਸਾ ਕਿ ਨੈਸ਼ਨਲ ਗੇਮਸ ਦੇ ਵਿੱਚ 3 ਹਫ਼ਤੇ ਰਹਿੰਦੇ ਸਨ ਜੀ, ਅਤੇ ਉਹਨਾਂ ਨੇ ਕਿਹਾ ਕਿ 3 ਹਫ਼ਤਿਆਂ 'ਚ ਜਾਓ ਬਈ। ਹੁਣ ਮੌਜੂਦਾ ਇਹ ਸਾਹਿਬ ਆਏ ਨੇ, ਉਹਨਾਂ ਨੇ ਕਿਹਾ ਕਿ ਯਾਰ ਟੈਲੈਂਟ ਹੰਟ ਦਾ ਪ੍ਰੋਗਰਾਮ ਅਕਰੋਸ ਦਾ ਬੋਰਡ ਸ਼ੁਰੂ ਕਰੋ। ਹੁਣ ਅੱਲਾ ਦਾ ਸ਼ੁਕਰ ਹੈ ਕਿ ਅੱਜ ਵੀ ਮੈਂ ਤੁਹਾਨੂੰ ਦੱਸਾਂ ਤੇ ਮੇਰੇ ਪਾਕਿਸਤਾਨ ਪੁਲਿਸ ਦੇ ਬੰਦੇ
ਪਾਕਿਸਤਾਨ ਦੀਆਂ ਟੀਮਾਂ ਜਿੱਥੇ ਜਿੱਥੇ ਇਸ ਵੇਲੇ ਦੁਨੀਆ 'ਚ ਖੇਡ ਰਹੀਆਂ, ਹਰ ਟੀਮ ਦੇ ਨਾਲ ਦੂਜੀ ਟੀਮ ਨਾਲ ਪਾਕਿਸਤਾਨ ਪੁਲਿਸ ਦਾ ਬੰਦਾ ਜਾਂ ਤਾਂ ਰੈਫਰੀ ਬਣ ਕੇ ਗਿਆ, ਜਾਂ ਪਲੇਅਰ ਬਣ ਕੇ ਗਿਆ, ਜਾਂ ਉਹ ਟੈਕਨੀਕਲ ਅਫੀਸ਼ੀਅਲ ਬਣ ਕੇ ਗਿਆ। ਅਸੀਂ ਇਹਨਾਂ ਦੇ ਦੁਨੀਆ ਦੇ ਬਿਹਤਰੀਨ ਅਦਾਰਿਆਂ ਤੋਂ, ਫੀਫਾ ਜੇ ਅਦਾਰਿਆਂ ਦੇ ਵਿੱਚੋਂ ਇਹਨਾਂ ਦੇ ਟ੍ਰੇਨਿੰਗ ਕੋਰਸਿਸ ਕਰਵਾ ਰਹੇ ਹਾਂ। ਅਸੀਂ ਬਿਹਤਰੀਨ ਕਿਸਮ ਦੀ ਫੈਸਿਲਿਟੀਜ਼ ਉੱਥੇ ਇਹਨਾਂ ਨੂੰ ਖਿਡਾ ਰਹੇ ਹਾਂ। ਹੁਣ ਮੌਜੂਦਾ ਆਈ ਸਾਹਿਬ ਨੇ ਕਿਹਾ ਹੈ ਕਿ ਵੈਲਫੇਅਰ ਰੂਲ ਦੇ ਤਹਿਤ ਇਹਨਾਂ ਦੇ ਵੀ ਅਲੱਗਾ ਰੂਲਸ ਬਣਾਓ ਤਾਂ ਕਿ ਇਹਨਾਂ ਦੀ ਖੁਰਾਕ, ਇਹਨਾਂ ਦੇ ਕੈਂਪ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਸੋ ਉਹਨਾਂ ਦਾ ਖਿਆਲ ਰੱਖਿਆ ਜਾਏ। ਆਈ ਸਾਹਿਬ ਨੇ ਬੜੀ ਸਖਤੀ ਨਾਲ ਇਹ ਕਿਹਾ ਹੈ ਕਿ ਮੈਂ ਇਹ ਨਾ ਸੁਣਾ ਕਿ ਕਿਸੇ ਪਲੇਅਰ ਨੇ ਕਿਸੇ ਕੰਪੀਟੀਸ਼ਨ ਵਾਸਤੇ ਕੈਂਪ 'ਤੇ ਜਾਣਾ ਹੈ ਅਤੇ ਉਹਦਾ ਸਾਹਿਬ ਬਹਾਦਰ ਜਿਹੜਾ ਉਹਨੂੰ ਛੱਡ ਨਹੀਂ ਰਿਹਾ ਕਿ ਨਹੀਂ ਜੀ ਇੱਥੇ ਦੀ ਡਿਊਟੀ ਕਰਨੀ, ਤੂੰ ਗਸ਼ਤ ਕਰ। ਨਹੀਂ, ਉਹ ਫੋਕਸ ਦੀ ਗੱਲ ਕਰਨੀ। ਨੈਸ਼ਨਲ ਲੈਵਲ 'ਤੇ ਫੋਕਸ ਘੱਟ ਹੋਇਆ, ਮਹਿਕਮੇ 'ਚ ਵੀ ਘੱਟ ਹੋ ਗਿਆ। ਨੈਸ਼ਨਲ ਲੈਵਲ 'ਤੇ ਫੋਕਸ ਬਿਹਤਰ ਹੋਇਆ, ਮਹਿਕਮੇ 'ਚ ਬਹੁਤ ਬਿਹਤਰ ਹੋ ਗਿਆ। ਅਤੇ ਅੱਲਾ ਦਾ ਸ਼ੁਕਰ ਹੈ ਹੁਣ ਸਾਡੇ ਪੁਲਿਸ ਅਫਸਰ ਨੇ ਮੁਖਤਲਿਫ ਫੈਡਰੇਸ਼ਨਸ ਦੇ ਵਿੱਚ ਵੀ ਨੇ। ਮੈਂ ਬਜ਼ਾਤੇ ਖੁਦ ਫੈਡਰੇਸ਼ਨ ਜਿਹੜੀ ਪਾਕਿਸਤਾਨ ਹੈਂਡਬਾਲ ਫੈਡਰੇਸ਼ਨ ਦਾ ਨਾਇਬ ਸਦਰ ਹਾਂ। ਸਾਡੀਆਂ ਕੁੜੀਆਂ ਲੇਡੀ ਅਫਸਰ ਆਇਸ਼ਾ ਬਾਟੇ ਤੁਹਾਡੇ ਗੁਜਰਾਂ ਵਾਲੇ ਟ੍ਰੈਫਿਕ ਦੀ ਅਫਸਰ ਰਹੀ ਹੈ, ਉਹ ਆਰਚਰੀ ਦੀ ਨਾਇਬ ਸਦਰ ਹੈ ਪਾਕਿਸਤਾਨ ਆਰਚਰੀ ਫੈਡਰੇਸ਼ਨ ਦੀ। ਅਤੇ ਇਸ ਤਰ੍ਹਾਂ ਬਾਕੀ ਸਾਡੇ ਜਵਾਦ ਡੋਗਰ ਸਾਹਿਬ ਨੇ, ਸਾਡੇ ਡੀਜੀ ਨੈਬ ਨੇ ਪੰਜਾਬ ਦੇ। ਇਹ ਅਸੀਂ ਕੀ ਕੀਤਾ ਹੈ, ਮੌਜੂਦਾ ਆਈ ਸਾਹਿਬ ਨੇ, ਸਾਡੀ ਕਿਆਦਤ ਨੇ ਹਰ ਸਪੋਰਟਸ ਦੇ ਉੱਤੇ ਇੱਕ ਐਡੀਸ਼ਨਲ ਆਈ ਰੈਂਕ ਦਾ ਬੰਦਾ ਲਾਇਆ। ਵਾਹ ਵਾਹ। ਉਹ ਫੈਂਸਿੰਗ ਤੁਸੀਂ ਸੁਣੀ ਵੀ ਨਹੀਂ ਹੋਣੀ, ਉਹ ਜਿਹੜੀ ਤਲਵਾਰ ਜੀ ਬਰੀਕ ਦੇ ਖੇਡਦੇ ਪਿੱਛੋਂ ਇੱਕ ਬੰਦੇ ਨੂੰ ਬੰਨਿਆ ਵੀ ਹੁੰਦਾ ਉਹਨਾਂ ਹਾਂ ਜੀ। ਤੁਹਾਡੀ ਰਗਬੀ, ਤੁਹਾਡੀ ਉਹ ਜਿਹੜੀਆਂ ਅਮਰੀਕਾ 'ਚ ਖੇਡੀਆਂ ਜਾਂਦੀਆਂ ਜੀ, ਉਹਨਾਂ ਦਾ ਵੀ ਅਸੀਂ ਇੱਕ ਇੱਕ ਅਫਸਰ ਬਣਾਇਆ ਹੈ। ਵਾਹ। ਇੱਕ ਇੱਕ RPO, ਇੱਕ SSP, ਜਿਹੜਾ ਜਿਹਨੂੰ ਸ਼ੌਕ ਹੈ, ਜਿਹੜਾ ਰੱਖਦਾ ਹੈ, ਸ਼ਗਫ ਰੱਖਦਾ ਹੈ। ਕ੍ਰਿਕਟ ਸਾਡੇ ਐਡੀਸ਼ਨਲ IGIAB ਉਹਨੂੰ ਦੇਖ ਰਹੇ ਨੇ, ਐਸਾ ਬਿਹਤਰੀਨ ਦੇਖ ਰਹੇ ਨੇ ਕਿ ਲਾਹੌਰ ਕਲੰਦਰ ਜਿਹੜੀ ਪਿਛਲੇ PSL ਹੋ ਰਿਹਾ, ਪਿਛਲੀ ਵਾਰੀ ਉਹਨਾਂ ਨੇ ਜਿੱਤਿਆ, ਇਸ ਦਫਾ ਵੀ ਇਨਸ਼ਾਅੱਲਾ ਜਿੱਤਣਗੇ ਜੀ। ਸਾਡੀ ਉਹਨਾਂ ਦੀ ਜਿਹੜੀ ਓਵਰਸੀਜ਼ ਟੀਮ ਹੈ, ਜਿਹੜੀ B ਟੀਮ ਤੁਸੀਂ ਸਮਝ ਲਓ, ਜਿਹੜੀ ਪਿੱਛੇ ਨਵੀਂ ਟੀਮ ਬਣਾ ਰਹੇ ਨੇ, ਉਹ 4 ਮੁੰਡੇ ਪੁਲਿਸ ਦੇ ਨੇ। ਵਾਹ। ਸਾਡੇ ਕੋਲੋਂ ਤਰਲੇ ਕਰਕੇ ਲੈ ਗਏ ਨੇ ਕਿ ਯਾਰ ਇਹ ਮੁੰਡੇ ਤੇ ਪਾਕਿਸਤਾਨ ਦਾ ਅਸਾਸਾ ਨੇ, ਔਰ ਉਹਦੇ ਵਿੱਚ ਜਿਹੜਾ ਕਪਤਾਨ ਹੈ ਉਹ ਪੁਲਿਸ ਦਾ ਸਿਪਾਹੀ ਹੈ, ਔਰ ਜ਼ਿਲ੍ਹੇ ਭੱਖਰ ਦਾ ਰਹਿਣ ਵਾਲਾ ਹੈ, ਨੌਤਕ ਪਿੰਡ ਦਾ। ਵਾਹ ਵਾਹ। ਅਤੇ ਉਹਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਮੈਂ ਪੁਲਿਸ ਸਿਪਾਹੀ ਬਣਾਂਗਾ ਅਤੇ ਮੈਂ ਫਿਰ ਲਾਹੌਰ ਕਲੰਦਰ ਮੈਨੂੰ ਲੈ ਜਾਏਗੀ ਅਤੇ ਅੱਗੋਂ ਇਨਸ਼ਾਅੱਲਾ ਉਹ ਨੈਸ਼ਨਲ ਖੇਡੇਗਾ ਤੁਹਾਡੀ। ਵਾਹ। ਤੇ ਇਸ ਤਰ੍ਹਾਂ ਦੇ ਬੜੇ ਹੀਰੇ ਨੇ ਸਾਡੇ ਕੋਲ। ਤੇ ਸਰ ਮੇਨ ਗੇਮਸ ਕਿਹੜੀਆਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ, ਮੈਂ ਅਰਜ਼ ਕੀਤੀ ਸੀ ਕਿ ਟ੍ਰੈਡੀਸ਼ਨਲ ਕਈ ਗੇਮਸ ਨੇ, ਮਸਲਨ ਪੁਲਿਸ ਦੀ ਕਬੱਡੀ ਟੀਮ ਦੀਆਂ ਧੁੰਮਾਂ ਹੁੰਦੀਆਂ ਹਨ ਪੂਰੇ ਪਾਕਿਸਤਾਨ। ਬਿਲਕੁਲ ਇੰਜੀ। ਹੁਣ ਟੀਮਾਂ ਕਿਉਂ ਨਹੀਂ ਪੁਲਿਸ 'ਚ ਬੰਦ? ਕਬੱਡੀ ਦੀ ਟੀਮ ਸਾਡੀ ਬੜੀ ਬਿਹਤਰੀਨ ਟੀਮ ਹੈ। ਅੱਛਾ ਜੀ। ਬਾਕੀ ਸਾਡੀਆਂ ਟ੍ਰੈਡੀਸ਼ਨਲ ਗੇਮਸ ਮੁਖਤਲਿਫ ਸੈਟਸ ਨੇ ਨਾ ਜੀ, ਮਾਈਂਡ ਗੇਮਸ ਅਸੀਂ ਕਹਿੰਦੇ, ਨਵਾਂ ਅਸੀਂ ਸੈੱਟ ਇਹ ਮੌਜੂਦਾ ਆਈ ਸਾਹਿਬ ਨੇ ਕਿਹਾ ਜੀ ਮਾਈਂਡ ਗੇਮਸ ਵੀ ਪਾਓ ਵਿੱਚ। ਬਿਲਕੁਲ ਠੀਕ। ਮਾਈਂਡ ਗੇਮਸ ਕੀ ਹੈ? ਤਾਸ਼। ਵਾਹ। ਮਾਈਂਡ ਗੇਮਸ ਕੀ ਹੈ? ਚੈਸ। ਠੀਕ ਹੈ ਜੀ। ਸ਼ਤਰੰਜ ਜਿਹੜੀ ਹੈ, ਇਹ ਮਾਈਂਡ ਗੇਮਸ ਨੇ। ਇਸੇ ਤਰ੍ਹਾਂ ਇਨਡੋਰ ਗੇਮਸ ਨੇ, ਆਊਟਡੋਰ ਗੇਮਸ ਨੇ, ਮਾਡਰਨ ਗੇਮਸ ਨੇ, ਵੈਸਟਰਨ ਗੇਮਸ ਨੇ, ਸਾਡੀਆਂ ਆਪਣੀਆਂ ਗੇਮ ਨੇ। ਅਤੇ ਕਬੱਡੀ ਤੁਸੀਂ ਦੱਸੀ ਬਿਹਤਰੀਨ, ਰੈਸਲਿੰਗ ਸਾਡੀ, ਕੁਸ਼ਤੀ, ਉਹਦੀ ਜ਼ਰਾ ਹੁਣ ਸ਼ਕਲ ਬਦਲ ਗਈ ਹੈ। ਕਬੱਡੀ ਵੀ ਤੁਹਾਨੂੰ ਪਤਾ 2-3 ਕਿਸਮ ਦੀ, ਇੱਕ ਵਾਰੀ ਚਪੇੜਾਂ ਵਾਲੀ ਅਤੇ ਇੱਕ ਜੱਫੇ ਵਾਲੀ ਅਤੇ ਇੱਕ ਹੁੰਦੀ ਸੀ ਨਾ ਜੀ। ਇਸੇ ਤਰ੍ਹਾਂ ਉਹ ਵਾਲੀਬਾਲ, ਹਾਕੀ, ਇਹਨਾਂ ਸਾਰਿਆਂ ਦੇ ਵਿੱਚ ਹੀ ਆਪਣਾ ਪੁਲਿਸ ਦੀਆਂ ਟੀਮਾਂ ਬੜੀਆਂ ਭਰਪੂਰ ਤਰੀਕੇ ਨਾਲ ਹਿੱਸਾ ਵੀ ਲੈ ਰਹੀਆਂ। ਸਾਡੇ ਕੈਂਪ ਵੀ ਲੱਗ ਰਹੇ ਨੇ, ਔਰ ਹਰ ਟੀਮ ਜਿਹੜੀ ਨੈਸ਼ਨਲ ਟੀਮ ਨੇ, ਹਰ ਟੀਮ ਦੇ ਵਿੱਚ ਪੁਲਿਸ ਦੀ ਨੁਮਾਇੰਦਗੀ ਹੈ। ਵਾਹ। ਅੱਛਾ ਸਰ, ਇਹ ਦੱਸੋ ਕਿ ਅੱਗੇ ਤੇ ਬੜੇ ਬੜੇ ਅੱਛੇ ਖਿਡਾਰੀ ਹੁੰਦੇ ਸਨ ਨਾ ਜੀ, ਤੇ ਪੁਲਿਸ ਦਾ ਡਿਪਾਰਟਮੈਂਟ ਉਹਨਾਂ ਨੂੰ ਆਪ ਬੁਲਾ ਕੇ ਤੇ ਭਰਤੀ ਕਰ ਲੈਂਦਾ ਸੀ। ਹੁਣ ਵੀ ਅਗਰ ਕੋਈ ਖਿਡਾਰੀ ਹੈ, ਨਾਮਵਰ ਖਿਡਾਰੀ ਹੈ, ਉਹ ਅਗਰ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਤੇ ਉਹਦਾ ਕੀ ਤਰੀਕਾ ਹੈ ਕਾਰ? ਡਾਕਟਰ ਸਾਹਿਬ, ਪੁਲਿਸ ਦੇ ਵਿੱਚ ਭਰਤੀ ਜਿਹੜੀ ਹੈ ਨਾ, ਹੁਣ 2 ਲੈਵਲ 'ਤੇ ਹੁੰਦੀ ਹੈ। ਪੁਲਿਸ ਆਰਡਰ 2002 ਤੋਂ ਬਾਅਦ ਜੀ, ਇੱਕ ਤੇ ਸਿਪਾਹੀ ਭਰਤੀ ਹੁੰਦਾ ਔਰ ਇੱਕ ASP ਭਰਤੀ ਹੁੰਦਾ। ਅੱਛਾ। ਹੁਣ ਜਿਹੜਾ ਵੀ ਸਾਡੇ ਜ਼ਿਆਦਾਤਰ ਸਿਪਾਹੀ ਭਰਤੀ ਹੋਏ ਸਨ, ਵੱਡੇ ਵੱਡੇ ਨਾਂ ਜਿਹੜੇ ਤੁਸੀਂ ਲੈ ਰਹੇ ਹੋ, ਜਾਂ ਉਦੋਂ ASI ਲੈਵਲ 'ਤੇ ਵੀ ਭਰਤੀ ਹੁੰਦੀ ਸੀ। ਫਿਰ ਇੱਕ ਵਕਤ ਆਇਆ 90s ਦੇ ਵਿੱਚ ਕਿ ਡਾਇਰੈਕਟ ਸਬ ਇੰਸਪੈਕਟਰ ਲੈਣੇ ਸ਼ੁਰੂ ਕਰ ਦਿੱਤੇ। ਉਹ ਹੁਣ ਸਿਲਸਿਲਾ ਮੁਨਕਤਾ ਹੋ ਗਿਆ। ਠੀਕ। ਸਿਪਾਹੀ ਭਰਤੀ ਹੁੰਦੇ ਨੇ, ਖੁਸ਼ੀ ਨਾਲ ਹੁੰਦੇ ਨੇ। ਮੈਂ ਤੁਹਾਨੂੰ ਦੱਸਿਆ ਕੱਲ੍ਹ ਮੁੰਡਾ ਸਾਡਾ ਇੱਕ ਸਿਪਾਹੀ, ਉਹ ਥਾਈਲੈਂਡ ਦੇ ਵਿੱਚ 7000 ਬੰਦੇ ਦੇ ਨਾਲ ਉਹ ਮੈਰਾਥਨ ਦੌੜਿਆ
ਪਹਿਲੇ ਨੰਬਰ ਤੇ ਆਇਆ। ਵਾਹ ਵਾਹ, ਆਈਜੀ ਸਾਹਿਬ ਨੇ ਕਿਹਾ ਯਾਰ ਗੁਜਰਾਤ ਦੇ ਸਿਪਾਹੀ ਨੂੰ ਕੱਲ ਬੁਲਾਓ, ਉਹਨੂੰ ਬੁਲਾਇਆ ਮੈਂ ਕੱਲ ਪਰਸੋਂ। ਅੱਛਾ, ਆਈਜੀ ਸਾਹਿਬ ਉਹਨੂੰ ਇਨਾਮ ਦੇਣਗੇ। ਵਾਹ ਤੇ ਉਹ ਇਹ ਬੜੇ ਅੱਛੇ ਪੁਲਿਸ ਦਾ ਬੜਾ ਅੱਛਾ ਕੈਰੀਅਰ ਹੈ। ਵਾਹ, ਇਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਹੁਣੇ ਇੱਥੇ ਜਿਹੜਾ ਨੈਸ਼ਨਲ ਗੇਮਸ ਦੇ ਵਿੱਚ ਜਿੰਨੇ ਮੈਡਲਿਸਟ ਨੇ, ਤੇ ਉਹ ਦਾਵਤ ਦੇ ਰਹੇ ਨੇ ਸਾਰੇ ਐਥਲੀਟਸ ਨੂੰ ਕਿ ਉਹ ਆ ਕੇ ਪੁਲਿਸ ਨੂੰ ਜੁਆਇਨ ਕਰਨ। ਔਰ ਪੁਲਿਸ ਦੇ ਵਿੱਚ ਜਿਵੇਂ ਉਹਨਾਂ ਨੂੰ ਓਨਰਸ਼ਿਪ ਮਿਲਦੀ ਹੈ, ਮੇਰਾ ਖਿਆਲ ਹੈ ਬਾਕੀ ਮਹਿਕਮਿਆਂ 'ਚ ਨਹੀਂ ਮਿਲਦੀ। ਵਾਹ, ਔਰ ਇਹ ਪੁਲਿਸ ਦਾ ਇੱਜ਼ਤ ਤੇ ਇਹਤਰਾਮ ਬੜਾ ਹੈ ਕਿ ਜੀ ਬੜੀ ਗੱਲ ਹੈ ਨਾ ਜੀ, ਪੁਲਿਸ ਅਫਸਰ ਹੈ। ਹਾਂਜੀ ਹਾਂ, ਤੇ ਉਹ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਉਹ ਪੁਲਿਸ ਦੇ ਮਹਿਕਮੇ ਨੂੰ ਰਿਪਰੈਜ਼ੈਂਟ ਕਰਕੇ ਤੇ ਆਪਣੀ ਸਲਾਹੀਤਾਂ ਦਾ ਲੋਹਾ ਮਨਵਾਉਣ, ਲੇਕਿਨ ਉਹ ਅਨਫੋਰਚੂਨੇਟਲੀ ਅਸੀਂ 2 ਲੈਵਲਸ ਤੇ ਲੈਂਦੇ ਹਾਂ। ਹਾਂ, ਅਸੀਂ ਕਿਸੇ ਨੂੰ ਆਪਣਾ ਬ੍ਰਾਂਡ ਐਂਬੈਸਡਰ ਤੇ ਬਣਾ ਸਕਦੇ ਹਾਂ, ਲੇਕਿਨ ਗਵਰਨਮੈਂਟ ਦੀ ਪਾਲਿਸੀ ਇਹ ਹੈ ਕਿ ਕੰਟਰੈਕਟ ਤੇ ਅਸੀਂ ਨਹੀਂ ਲੈ ਸਕਦੇ ਕਿ ਮੈਂ ਕੋਈ ਕੰਟਰੈਕਟ ਕਰ ਲਵਾਂ। ਬਾਕੀ ਮਹਿਕਮਿਆਂ 'ਚ ਹਾਲੇ ਹੈ, ਕਿਉਂਕਿ ਪੁਲਿਸ ਇੱਕ ਪ੍ਰੋਵਿੰਸ਼ੀਅਲ ਸਬਜੈਕਟ ਹੈ। 18ਵੀਂ ਜਿਹੜੀ ਤਰਮੀਮ ਹੈ ਆਈ ਦੀ, ਉਹਦੇ ਵਿੱਚ ਪੁਲਿਸ ਜਿਹੜੀ ਹੈ ਸੂਬਿਆਂ ਦਾ ਸਬਜੈਕਟ ਹੈ ਜੀ, ਤੇ ਉਹਦੇ ਵਿੱਚ ਉੱਤੇ ਇੱਕ ਸੁਪਰਾ ਬਾਡੀ ਹੈ ਜਿਹਨੂੰ ਅਸੀਂ ਪੁਲਿਸ ਆਰਡਰ 2002 ਕਹਿੰਦੇ ਹਾਂ। ਉਹਦੀ ਡੋਮੇਨ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਜੀ, ਜਮਾ ਤਫਰੀਕ ਅਸੀਂ ਕੋਸ਼ਿਸ਼ ਵੀ ਕੀਤੀ ਪਿੱਛੇ ਮੋਹਸਿਨ ਨਕਵੀ ਸਾਹਿਬ ਜਦੋਂ ਇੱਥੇ ਚੀਫ ਮਿਨਿਸਟਰ ਸਨ, ਤੇ ਉਹਨਾਂ ਕਿਹਾ ਕਿ ਯਾਰ ਤੁਸੀਂ ਆਪਣਾ ਕੋਈ ਬਣਾਓ ਸਪੋਰਟਸ ਦੇ ਰੂਲਸ, ਤੇ ਉਹ ਅਸੀਂ ਸ਼ੁਰੂ ਕੀਤੇ ਨੇ। ਹੁਣ ਮਾਸ਼ਾਅੱਲਾ ਚੀਫ ਮਿਨਿਸਟਰ ਸਾਹਿਬਾ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਉਹਨਾਂ ਨੇ ਸਟੇਡੀਅਮ ਬਣਾ ਰਹੇ ਨੇ। ਸਾਡੇ ਸਪੋਰਟਸ ਦੇ ਮਿਨਿਸਟਰ ਫੈਸਲ ਅਯੂਬ ਖੋਖਰ ਸਾਹਿਬ ਜੀ, ਇਸ ਦਫਾ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਵੀ ਸਪੋਰਟਸ ਨੂੰ ਬੜਾ ਉਠਾਇਆ ਹੈ। ਔਰ ਚੀਫ ਮਿਨਿਸਟਰ ਸਾਹਿਬਾ ਖੁਦ ਜਾਂਦੀਆਂ ਹਰ ਇਵੈਂਟ ਨੂੰ ਓਨ ਕਰਦੀਆਂ। ਤਾਂ ਸਾਨੂੰ ਲੱਗਦਾ ਹੈ ਕਿ ਓਨਰਸ਼ਿਪ ਦਾ ਜਿਹੜਾ ਲੈਵਲ ਹੁਣ ਚੱਲ ਰਿਹਾ ਹੈ ਨਾ ਜੀ, ਤੇ ਸਾਡੀਆਂ ਚੀਜ਼ਾਂ ਬਹੁਤ ਬਿਹਤਰ ਹੋ ਜਾਣਗੀਆਂ, ਸਾਡੇ ਰੂਲਸ ਵੀ ਬਣ ਜਾਣਗੇ ਔਰ ਆਇੰਦਾ ਮੁਸਤਕਬਲ ਜਿਹੜਾ ਨਾ ਮੈਨੂੰ ਬੜਾ ਰੋਸ਼ਨ ਨਜ਼ਰ ਆ ਰਿਹਾ। ਅੱਛਾ ਸਰ, ਵਿਦਨ ਦਾ ਡਿਪਾਰਟਮੈਂਟ ਜਿਹੜੇ ਤੁਹਾਡੇ ਪੁਲਿਸ ਦੇ ਟ੍ਰੇਨਿੰਗ ਸੈਂਟਰਸ ਹੁੰਦੇ ਨੇ, ਉਹਨਾਂ ਦੇ ਅੰਦਰ ਵੀ ਕੋਈ ਤਰਬੀਅਤ, ਜਿਵੇਂ ਤੁਸੀਂ ਕਿਹਾ ਕਿ ਆਈਜੀ ਸਾਹਿਬ ਨੇ ਫਰਮਾਇਆ ਮੌਜੂਦਾ ਜਿਹੜੇ ਨੇ ਕਿ ਜਿਸਮਾਨੀ ਔਰ ਜ਼ਿਹਨੀ ਫਿਟਨੈਸ ਬੜੀ ਜ਼ਰੂਰੀ ਹੈ ਪੁਲਿਸ ਆਫੀਸਰਸ ਦੇ ਵਾਸਤੇ, ਅਹਿਲਕਾਰਾਂ ਦੇ ਵਾਸਤੇ, ਤੇ ਅਜੇ ਕੋਈ ਫਿਰ ਟ੍ਰੇਨਿੰਗ ਸੈਂਟਰ ਹੈ ਨੇ ਤੁਹਾਡੇ? ਬਿਹਤਰੀਨ ਇਹ ਮੇਰੇ ਸਾਹਮਣੇ ਚੌਂਕ ਦਾ ਲਾਹੌਰ ਦਾ ਪੁਲਿਸ ਟ੍ਰੇਨਿੰਗ ਕਾਲਜ ਹੈ। ਹਾਂ ਜੀ, ਇਹਨਾਂ ਦੇ ਮੋਡਿਊਲ ਬਣੇ ਨੇ। ਹਾਂ, ਮਿਕਸ ਮਾਰਸ਼ਲ MMA ਮਿਕਸ ਮਾਰਸ਼ਲ ਆਰਟ ਦਾ ਇੱਕ ਉਹਨਾਂ ਦਾ ਕੋਰਸ ਹੁੰਦਾ ਹੈ। ਸ਼ਾਮ ਨੂੰ ਸਪੋਰਟਸ ਲਾਜ਼ਮੀ ਨੇ। ਇੱਥੋਂ ਫਿਰ ਸਾਡੇ ਕੁੜੀਆਂ ਮੁੰਡੇ ਨਿਕਲ ਕੇ ਉਹ ਫਿਰ ਸਾਡੀ ਪੁਲਿਸ ਦੀ ਟੀਮ 'ਚ ਆਉਂਦੇ ਨੇ। ਤੇ ਸਾਡੀ ਜਿਹੜੀ ਨਰਸਰੀ ਹੈ ਨਾ ਜੀ, ਪੁਲਿਸ ਲਾਈਨਾਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਹਰ ਜਗ੍ਹਾ ਤੇ ਕੰਮ ਹੋ ਰਿਹਾ ਹੈ। ਉੱਥੇ ਸ਼ਾਮ ਨੂੰ ਸਪੋਰਟਸ ਹੋ ਰਹੀ ਹੈ, ਉੱਥੇ ਜਿਮ ਬਣੇ ਨੇ, ਉੱਥੇ ਇਨਡੋਰ ਸਪੋਰਟਸ ਦੇ ਐਰੇਨਾਸ ਬਣੇ ਨੇ। ਲੇਕਿਨ ਇਹ ਜਿਹੜੇ ਸਾਡੇ ਟ੍ਰੇਨਿੰਗ ਇੰਸਟੀਟਿਊਟਸ ਨੇ ਨਾ, ਜਿਹਦੇ ਵਿੱਚ ਸਿਆਲਾ ਏ, ਮੁਲਤਾਨ ਏ, ਰਵਾਤ ਏ, ਫਰੂਕਾਬਾਦ PC ਏ, ਤੁਸੀਂ ਜਾਓ ਤੁਹਾਡਾ ਦਿਲ ਖੁਸ਼ ਹੋ ਜਾਏਗਾ ਕਿ ਯਾਰ ਇੱਥੇ ਐਡੇ ਬਿਹਤਰੀਨ ਇਨਡੋਰ ਤੇ ਆਊਟਡੋਰ ਕੋਰਟ ਸਪੋਰਟਸ ਦੀਆਂ ਫੈਸਿਲਿਟੀਜ਼ ਨੇ। ਤੇ ਉੱਥੋਂ ਇਹ ਨਿਕਲ ਰਹੇ ਨੇ ਬੇਸਿਕਲੀ। ਔਰ ਜਦੋਂ ਅਸੀਂ ਕੈਂਪ ਲਾਉਂਦੇ ਹਾਂ ਤੇ ਜ਼ਿਆਦਾਤਰ ਸਾਡੇ ਕੈਂਪ ਇਹਨਾਂ ਟ੍ਰੇਨਿੰਗ ਕਾਲਜ ਔਰ ਸਕੂਲਸ ਦੇ ਵਿੱਚ ਲੱਗਦੇ ਨੇ। ਵਾਹ, ਕਿਉਂਕਿ ਉੱਥੇ ਬੜੀਆਂ ਅੱਛੀਆਂ ਖਾਸੀਆਂ ਫੈਸਿਲਿਟੀਜ਼ ਨੇ। ਔਰ ਕਿਸੇ ਲੈਵਲ ਤੇ ਅਸੀਂ ਸਮਝੀਏ ਕਿ ਸਾਡੇ ਕੋਲ ਫੈਸਿਲਿਟੀ ਨਹੀਂ ਹੈ, ਅਸੀਂ ਹਾਕੀ ਆਸਟਰਟਰਫ ਤੇ ਖਿਡਾਣੀ ਹੈ, ਤੇ ਨੈਸ਼ਨਲ ਹਾਕੀ ਸਟੇਡੀਅਮ ਹੈ ਸਾਡੀ ਡਿਸਪੋਜ਼ਲ ਤੇ ਹੈ। ਅਸੀਂ ਇੱਕ ਲੈਟਰ ਲਿਖਣਾ, ਇੱਕ ਟੈਲੀਫੋਨ ਕਰਨਾ, ਉਹਨਾਂ ਨੇ ਸਰਕਾਰ ਦੀ ਜਿਹੜੀ ਚੀਜ਼ ਹੈ ਉਹ ਸਾਡੇ ਸਾਰਿਆਂ ਦੀ ਹੈ ਨਾ ਜੀ। ਬਿਲਕੁਲ। ਤੇ ਉਹ ਅਲਹਮਦੁਲਿਲਾ ਫੈਸਿਲਿਟੀਜ਼ ਦਾ ਕੋਈ ਮਸਲਾ ਨਹੀਂ ਹੈ। ਅੱਛਾ ਸਰ, ਆਖਰ ਤੇ ਇਹ ਪਲੀਜ਼ ਦੱਸੋ ਕਿ ਜਿਹੜੇ ਸਾਡੇ ਪੁਲਿਸ ਦੇ ਖਿਲਾੜੀ ਨੇ, ਮੁਖਤਲਿਫ ਗੇਮਸ ਖੇਡਦੇ ਨੇ, ਜੀ, ਉਹਨਾਂ ਦੀ ਤੁਸੀਂ ਫਲਾਹੋ ਬਹਿਬੂਦ ਵਾਸਤੇ, ਉਹਨਾਂ ਦੇ ਮੈਡੀਕਲ ਦੇ ਵਾਸਤੇ ਉਹਨਾਂ ਨੂੰ ਕੋਈ ਤਰਜੀਹੀ ਕਿਹੜੀਆਂ ਮਰਾਦ ਜਾਂ ਸਹੂਲੀਅਤ ਤੁਸੀਂ ਦਿੰਦੇ ਹੋ? ਡਾਕਟਰ ਸਾਹਿਬ ਬੜਾ ਅੱਛਾ ਤੁਸੀਂ ਸਵਾਲ ਕੀਤਾ। ਮੈਂ 2023 ਦੇ ਨੈਸ਼ਨਲ ਗੇਮਸ ਤੋਂ ਤੁਹਾਨੂੰ ਦੱਸਿਆ ਕਿ ਅਸੀਂ ਥੋੜ੍ਹਾ ਜਿਹਾ ਇਹਦੇ ਤੇ ਫੋਕਸ ਬਹੁਤ ਜ਼ਿਆਦਾ ਸ਼ਿਫਟ ਕਰ ਦਿੱਤਾ। IG ਆਫਿਸ ਤੁਸੀਂ ਜਾਓ ਨਾ ਜੀ, ਤੇ ਉੱਥੇ ਸਾਡੇ ਸ਼ੁਹਦਾ ਦੀ ਇੱਕ ਗੈਲਰੀ ਹੈ। ਬਿਲਕੁਲ, ਜਦੋਂ ਦਾ ਮਹਿਕਮਾ ਪੁਲਿਸ ਬਣਿਆ, ਤੁਸੀਂ ਆਪ ਪੁਲਿਸ ਦਾ ਖੂਨ ਹੋ ਮਾਸ਼ਾਅੱਲਾ ਜੀ ਜੀ, ਉੱਥੇ ਜਲੀ ਹਰੂਫ ਨਾਲ ਉਹਨਾਂ ਦੇ ਨਾਂ ਲਿਖੇ ਨੇ। ਇੱਕ ਪਾਸੇ ਸਾਡੀ ਗੈਲਰੀ ਹੈ ਗਾਜ਼ੀਆਂ ਦੀ, ਵਾਹ, ਤੀਜੀ ਗੈਲਰੀ ਹੈ ਸਾਡੇ ਸਪੋਰਟਸ ਦੇ ਜਿਹੜੇ ਹੀਰੋਜ਼ ਨੇ, ਵਾਹ ਵਾਹ, ਉਹਨਾਂ ਦੇ ਨਾਂ ਲਿਖੇ ਨੇ ਉੱਥੇ। ਉਹਨਾਂ ਨੇ ਜਿਹੜੇ ਕਾਰ ਹਾਏ ਨੁਮਾਇਆਂ ਕੀਤੇ, ਉਹਨਾਂ ਦੀ ਤਫਸੀਲ ਲਿਖੀ, ਉਹਨਾਂ ਦੀਆਂ ਫੋਟੋਆਂ ਲੱਗੀਆਂ ਨੇ। ਫਿਰ ਪਹਿਲੇ ਹੁੰਦਾ ਸੀ ਕਿ ਅਸੀਂ ਲੋਕਲ ਲੈਵਲ ਦੀ ਗੱਲ ਕਰ ਰਹੇ ਹਾਂ, ਨੈਸ਼ਨਲ ਲੈਵਲ ਦੀ, ਇੰਟਰਨੈਸ਼ਨਲ ਲੈਵਲ ਤੇ ਕਿ ਜੀ ਫਲਾਂ ਮੁਕਾਬਲਾ ਜਿੱਤ ਕੇ ਆਏਗਾ ਤੇ ਇਹਨੂੰ 2000 ਰੁਪਈਆ ਤੇ ਨਾਲ ਇਹਨੂੰ ਸਰਟੀਫਿਕੇਟ ਮਿਲੇਗਾ ਜੀ,
ਕਮੈਂਡੇਸ਼ਨ ਸਰਟੀਫਿਕੇਟ ਜਿਹਨੂੰ CC 1 2 3 ਅਸੀਂ ਕਹਿੰਦੇ ਹਾਂ। IG ਸਾਹਿਬ ਨੇ ਕਹਿੰਦੇ 2000 ਦਾ 2 ਲੱਖ ਕਰ ਦਿਓ, ਵਾਹ ਵਾਹ 3000 ਦਾ 3 ਲੱਖ ਕਰ ਦਿਓ, ਵਾਹ ਵਾਹ 5000 ਦਾ 5 ਲੱਖ ਕਰ ਦਿਓ। ਵਾਹ ਤੇ ਉਹ ਹੁਣ ਅਸੀਂ ਜਿਹੜਾ ਨਾ ਇਹਨਾਂ ਨੂੰ ਬੜਾ ਪੈਂਪਰ ਕਰਨੇ ਆ। ਵਾਹ ਇਹ ਯਹੀ ਚਿਰਾਗ ਜਲेंगे तो रोशनी होगी। ਇਹਨਾਂ ਹੀ ਜਦੋਂ ਜਾਣਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਤੁਹਾਡੀ ਇਹਨਾਂ ਨੇ ਬੱਲੇ ਬੱਲੇ ਕਰਾਣੀ ਹੈ। ਅਲਹਮਦੁਲਿਲਾ। ਹਾਂ, ਲਿਹਾਜ਼ਾ ਇਹਨਾਂ ਦਾ ਕੋਈ ਮੈਡੀਕਲ ਦਾ ਇਸ਼ੂ ਹੈ, ਇਹਨਾਂ ਦਾ ਕੋਈ ਇਲਾਜ ਕਰਾਉਣਾ ਹੈ। ਇਹ ਨੈਸ਼ਨਲ ਗੇਮ ਦੇ ਉੱਤੇ ਮੁੰਡੇ ਦਾ ਗੋਡਾ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਇਨਸ਼ੋਰ ਕਰਨੇ ਆ ਕਿ ਬੈਸਟ ਆਫ ਦਾ ਬੈਸਟ ਜਿਹੜੇ ਪਾਕਿਸਤਾਨ ਦੇ ਵਿੱਚ ਡਾਕਟਰ ਨੇ ਉਹਨਾਂ ਕੋਲੋਂ ਕਰਵਾਈਏ। ਵਾਹ ਤੇ ਉਹ ਅੱਲਾ ਦਾ ਬੜਾ ਸ਼ੁਕਰ ਹੈ ਕਿ ਇਹਦੇ ਉੱਤੇ ਬੜਾ ਫੋਕਸ ਹੈ। ਤੇ ਓਵਰਆਲ ਵੀ ਅਗਰ ਤੁਸੀਂ ਦੇਖੋ ਨਾ ਪੁਲਿਸ ਦੀ ਵੈਲਫੇਅਰ ਜਿਹੜੀ ਹੈ ਉਹ ਕਿਸੇ ਹੋਰ ਮਹਿਕਮੇ 'ਚ ਇੰਨਾ ਕੰਮ ਨਹੀਂ ਹੋਇਆ ਜਿੰਨਾ ਪੁਲਿਸ ਦੀ ਵੈਲਫੇਅਰ ਦੇ ਬਾਰੇ ਕੰਮ ਹੈ। ਵਿਦਨ ਮੈਂ ਆਪਣੀ ਤਨਖਾਹ ਦੇ ਵਿੱਚੋਂ ਹਰ ਮਹੀਨੇ IG ਤੋਂ ਲੱਗ ਕੇ ਸਿਪਾਹੀ ਤੱਕ ਅਸੀਂ ਇੱਕ 4-5% ਆਪਣੀ ਤਨਖਾਹ ਦਾ ਜਮ੍ਹਾਂ ਕਰਵਾਉਂਦੇ ਹਰ ਮਹੀਨੇ। ਵਾਹ ਵਾਹ। ਔਰ ਸਾਡਾ ਅੱਲਾ ਦਾ ਸ਼ੁਕਰ ਹੈ ਅਰਬਾਂ ਰੁਪਈਏ ਦਾ ਬਜਟ ਹੈ ਔਰ ਉਹ ਬਜਟ ਬਹੁਤ ਅੱਛੇ ਤਰੀਕੇ ਨਾਲ ਨਾ ਸਿਰਫ ਇਹਨਾਂ ਖਿਲਾੜੀਆਂ ਦੇ ਖਰਚ ਹੋ ਰਿਹਾ ਬਲਕਿ ਸਾਡੇ ਸ਼ੁਹਦਾ, ਸਾਡੇ ਗਾਜ਼ੀ, ਸਾਡੇ ਜਿਹੜੇ ਹਾਜ਼ਰ ਸਰਵਿਸ ਅਫਸਰ ਤੇ ਮੁਲਾਜ਼ਮ ਜਿਨ੍ਹਾਂ ਦੇ ਬੱਚੇ ਬਹੁਤ ਅੱਛਾ ਪੜ੍ਹ ਲਿਖ ਰਹੇ ਨੇ, ਕਿਸੇ ਦੀ ਬੇਟੀ ਦੀ ਸ਼ਾਦੀ ਹੈ, ਉਹ ਇੱਕ ਪੂਰਾ ਇੱਕ ਮੈਕੈਨਿਜ਼ਮ ਹੈ। ਤੇ ਮੈਂ ਇਹ ਸਮਝਦਾ ਕਿ ਉਹ ਇੱਕ ਆਈਡੀਅਲ ਇੱਕ ਅਰੇਂਜਮੈਂਟ ਹੈ। ਕਿਸੇ ਹੋਰ ਮਹਿਕਮੇ 'ਚ ਇਸ ਤਰ੍ਹਾਂ ਦਾ ਮੈਂ ਨਹੀਂ ਦੇਖਿਆ ਸਰ। ਅੱਛਾ ਸਰ, ਜਿਵੇਂ ਸ਼ਹੀਦਾਂ ਦੇ ਬੱਚਿਆਂ ਨੂੰ ਇਹ ਦਿੱਤੀ ਜਾਂਦੀ ਸੀ ਤਰਜੀਹ ਕਿ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਸੀ, ਜਿਹੜੇ ਨਾਮਵਰ ਖਿਡਾਰੀ ਨੇ ਜਿਨ੍ਹਾਂ ਨੇ ਮੁਲਕ ਤੇ ਕੌਮ ਦਾ ਨਾਮ ਰੋਸ਼ਨ ਕੀਤਾ ਹੈ, ਪੁਲਿਸ ਦੇ ਐਸੇ ਖਿਡਾਰੀ ਉਹਨਾਂ ਦੇ ਬੱਚਿਆਂ ਨੂੰ ਵੀ ਮਿਲਦੀ ਹੈ ਅੱਗੋਂ ਕੋਈ ਕਿਸੇ ਤੁਸੀਂ ਤਰਜੀਹ ਦਿੰਦੇ ਹੋ ਜਦੋਂ ਭਰਤੀਆਂ ਹੋਣ? ਮੈਂ ਇਹ ਅਸਲ ਵਿੱਚ ਇਸ ਤਰ੍ਹਾਂ ਦਾ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ ਦੇ ਵਾਸਤੇ ਐਨਕਰੇਜੀਅਸ ਹੋਵੇ, ਇੱਕ ਉਹਨਾਂ ਨੂੰ ਤਹਿਰੀਕ ਮਿਲੇ ਕਿ ਪੁਲਿਸ ਦੇ ਵਿੱਚ ਅਗਰ ਕੋਈ ਸਪੋਰਟਸਮੈਨ ਜਾਏਗਾ ਤੇ ਉਹਦਾ ਮੁਸਤਕਬਲ ਨਾ ਸਿਰਫ ਜ਼ਾਤੀ ਉਹਦਾ ਆਪਣਾ ਰੋਸ਼ਨ ਹੈ ਬਲਕਿ ਉਹਦੇ ਆਉਣ ਵਾਲੀਆਂ ਨਸਲਾਂ ਵੀ ਜਿਹੜੀਆਂ ਨੇ ਨਾ ਜੀ ਉਹਨਾਂ ਵਾਸਤੇ ਵੀ ਬਾਇਸੇ ਫਖਰ ਹੈ। ਡਾਕਟਰ ਸਾਹਿਬ ਇਹਦੇ ਵਿੱਚ ਮੁਖਤਲਿਫ ਦੌਰ ਮੁਖਤਲਿਫ ਅਦਵਾਰ ਦੇ ਵਿੱਚ ਮੁਖਤਲਿਫ ਕਿਸਮ ਦੇ ਰੂਲਸ ਬਣੇ ਜੀ। ਜਿਹੜੇ ਸ਼ੁਹਦਾ ਨੇ ਜਿਹੜਾ ਆਪਣੀ ਜਾਨ ਦਾ ਨਜ਼ਰਾਨਾ ਦੇ ਦਿੰਦਾ ਹੈ ਅੱਲਾਹ ਵਤਨ ਦੀ ਖਾਤਰ ਤੇ ਉਹਦੇ ਵਾਸਤੇ ਤੇ ਸਾਡਾ ਸਭ ਕੁਝ ਕੁਰਬਾਨ ਹੋਣਾ ਚਾਹੀਦਾ, ਉਹਦਾ ਤੇ ਇੱਕ ਅਲੱਗਾ ਮੁਕਾਮ ਹੈ ਜੀ। ਬਾਕੀ ਸਾਡੀ ਇਨ ਸਰਵਿਸ ਜਿਹੜੀ ਡੈਥ ਹੋ ਜਾਂਦੀ ਸੀ ਕਿਸੇ ਦੀ, ਉਹਦੇ ਅਸੀਂ ਬੱਚੀ ਨੂੰ ਬਿਲਕੁਲ ਪੁਲਿਸ ਦੇ ਵਿੱਚ ਮੁਲਾਜ਼ਮਤ ਦਿੰਦੇ ਸਾਂ, ਲੇਕਿਨ ਉਹ ਹੁਣ ਖ਼ਤਮ ਹੋ ਗਿਆ। ਉਹ ਹੁਣ ਮੌਜੂਦਾ ਦੌਰ ਦੇ ਵਿੱਚ ਸ਼ਾਇਦ ਐਡਾ ਵਾਇਬਲ ਨਹੀਂ ਹੈ। ਉਹਦੇ ਵਿੱਚ ਬਹੁਤ ਸਾਰੇ ਉਹਦੇ ਪ੍ਰੋਜ਼ ਐਂਡ ਕੌਨਸ ਵੀ ਨੇ। ਅਸੀਂ ਬੜੀ ਉਹਦੇ 'ਤੇ ਸਟੱਡੀ ਕੀਤੀ ਤੇ ਉਹਦੇ 'ਤੇ ਫੈਸਲਾ ਹੋਇਆ ਕਿ ਇਹ ਨਾ ਕੀਤਾ ਜੋ ਬਾਜ਼ੂ ਔਕਾਤ ਜਿਵੇਂ ਕਿਸੇ ਬੰਦੇ ਨੂੰ ਪਲੇਟ ਦੇ ਵਿੱਚ ਰੱਖ ਕੇ ਕੋਈ ਸ਼ੈ ਨਹੀਂ ਮਿਲ ਜਾਂਦੀ, ਉਹ ਫਿਰ ਨਾਸ਼ੁਕਰਾ ਹੋ ਜਾਂਦਾ ਹੈ। ਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਇੰਟਰਨੈਸ਼ਨਲ ਸਟੈਂਡਰਡਸ ਨੂੰ ਵੀ ਮੀਟ ਕਰਨਾ ਹੈ। ਅਸੀਂ ਜਿਹੜੀ ਵਰਲਡ ਦੀ ਬੈਸਟ ਪ੍ਰੈਕਟਿਸਿਸ ਨੇ, ਸਾਡਾ ਮੁਕਾਬਲਾ ਫਸਟ ਵਰਲਡ ਦੇ ਨਾਲ ਹੈ ਤੇ ਲਿਹਾਜ਼ਾ ਉਹਦੇ ਵਾਸਤੇ ਅਸੀਂ ਬੈਸਟ ਆਫ ਦਾ ਬੈਸਟ ਜਿਹੜਾ ਨਾ ਕੰਪੈਟੀਟਿਵ এনवायरमेंट ਦੇ ਵਿੱਚ ਲੋਕਾਂ ਨੂੰ ਲਈਏ। ਤੇ ਇਹ ਤੇ ਨਹੀਂ ਹੋ ਸਕਦਾ ਕਿ ਕਿਸੇ ਦੇ ਪਿਓ ਨੇ ਓਲੰਪਿਕ ਦੇ ਵਿੱਚ ਮੈਡਲ ਲਿਆ ਤੇ ਉਹਦੇ ਮੁੰਡੇ ਨੂੰ ਵੀ ਓਲੰਪਿਕ ਖਿਡਾ ਦਿਆ ਜਾਏ, ਨਹੀਂ, ਉਹਨੇ ਖੇਡ ਕੇ ਆਉਣਾ ਹੈ। ਵਾਹ। ਤੇ ਉਹ ਸੇਮ ਗੋਜ਼ ਫॉर ਡਿਪਾਰਟਮੈਂਟਸ ਕਿ ਡਿਪਾਰਟਮੈਂਟਸ ਦੇ ਵਿੱਚ ਅਗਰ ਤੁਸੀਂ ਕੁਆਲਿਟੀ ਨੂੰ ਬਰਕਰਾਰ ਰੱਖਣਾ ਤੇ ਫਿਰ ਉਹਦੇ ਵਿੱਚ ਕੁਛ ਨਾ ਕੁਛ ਕੰਪੀਟੀਸ਼ਨ ਰਹਿਣਾ ਚਾਹੀਦਾ ਹੈ। ਅਗਰ ਨੌਕਰੀਆਂ ਅਸੀਂ ਨਹੀਂ ਦਿੰਦੇ ਤੇ ਅਸੀਂ ਉਹਨਾਂ ਨੂੰ ਹੋਰ ਬੜੇ ਫਾਇਦੇ ਦੇਣੇ ਆ। ਵਾਹ। ਉਹਨਾਂ ਦੀ ਵੈਲਫੇਅਰ ਦਾ ਖਿਆਲ ਰੱਖਦੇ ਹਾਂ, ਉਹਨਾਂ ਨੂੰ ਇਨਾਮ ਇਕਰਾਮ ਮਿਲਦੇ ਨੇ, ਉਹਨਾਂ ਦੀ ਅਗਰ ਖੁਦਾ ਨਾ ਖਾਸਤਾ ਫੈਮਿਲੀਜ਼ ਦੇ ਵਿੱਚ ਉਹਨਾਂ ਦੀ ਵੈਲਫੇਅਰ, ਉਹਨਾਂ ਦਾ ਮੈਡੀਕਲ ਟ੍ਰੀਟਮੈਂਟ, ਬੜਾ ਕੁਛ ਹੈ। ਅੱਛਾ ਸਰ, ਜਿਸ ਤਰ੍ਹਾਂ ਕਿ ਤੁਹਾਡੇ ਤਾਰਫ ਦੇ ਵਿੱਚ ਮੈਂ ਆਪਣੇ ਵਿਊਅਰਸ ਨੂੰ ਦੱਸਿਆ ਕਿ ਮਾਸ਼ਾਅੱਲਾ ਬੜਾ ਇਲਮੀ ਅਦਬੀ ਜ਼ੌਕ ਵੀ ਤੁਸੀਂ ਰੱਖਦੇ ਹੋ ਔਰ ਲਿਖਾਰੀ ਵੀ ਹੋ, ਨਸਰ ਵਿੱਚ ਨਜ਼ਮ ਦੇ ਵਿੱਚ ਮਸ਼ਕ ਵੀ ਕਰਦੇ ਰਹਿੰਦੇ ਹੋ, ਤੇ ਕੋਈ ਸਾਨੂੰ ਬਰਾਹ ਕਰਮ ਇੱਕ ਤੇ ਪੰਜਾਬੀ ਜ਼ੁਬਾਨੋਂ ਅਦਬ ਬਾਰੇ ਕੋਈ ਗੱਲਬਾਤ ਸੁਣਾਓ। ਤੁਸੀਂ ਇਹਨੂੰ ਕਿਸ ਮੁਕਾਮ ਤੇ ਦੇਖਦੇ ਹੋ? ਔਰ ਦੂਸਰਾ ਸਾਨੂੰ ਕੁਝ ਆਪਣੀ ਕੁਛ ਸੁਣਾਓ ਲਿਖਤ, ਕੋਈ ਅੱਛੀ ਖੂਬਸੂਰਤ ਸ਼ਾਇਰੀ ਸੁਣਾਓ ਜੋ ਪੰਜਾਬੀ 'ਚ ਕੀਤੀ ਜੇ ਕੋਈ ਡਾਕਟਰ ਸਾਹਿਬ, ਉਹ ਜਿਹੜੀ ਪੰਜਾਬੀ ਜ਼ੁਬਾਨ ਹੈ ਨਾ ਜੀ, ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਚਾਹੁੰਦਾ ਜੀ। ਮੇਰਾ ਕਾਕਾ ਨਿੱਕਾ ਬੇਟਾ ਨਾ ਜੀ ਇੱਕ ਸਕੂਲ 'ਚ ਜਾਂਦਾ ਸੀ ਤੇ ਉਹਨੂੰ ਮੈਂ ਕਿਸੇ ਬਹੁਤ ਵੱਡੇ ਅੰਗਰੇਜ਼ੀ ਸਕੂਲ 'ਚ ਪਾ ਦਿੱਤਾ। ਅੱਛਾ ਜੀ। ਉਹ ਰੇਸ ਜੋ ਲੱਗੀ ਹੁੰਦੀ ਹੈ ਅੱਜ ਕੱਲ੍ਹ ਕਿ ਜੇ ਫਲਾਣੇ ਦਾ ਫਲਾਣੇ ਸਕੂਲ 'ਚ ਤੇ ਫਲਾਣੇ ਦਾ ਮੈਂ ਪਾਇਆ ਤੇ ਉੱਥੇ ਉੱਥੋਂ ਨਾ ਚਿੱਠੀ ਭੇਜੀ ਕਿ ਤੁਸੀਂ ਮੀਆਂ ਬੀਵੀ ਆਓ ਤੇ ਤੁਹਾਡੇ ਮੁੰਡੇ ਦੀ ਸ਼ਿਕਾਇਤ ਹੈ। ਅਸੀਂ ਡਰ ਗਏ ਕਿ ਪਤਾ ਨਹੀਂ ਖੁਦਾ ਨਾ ਖਾਸਤਾ ਕੀ ਉਹਨੇ ਉੱਥੇ
ਘਰ ਬੈਠਾ ਕੋਈ ਗੁਲ ਖਿਲਾਇਆ ਹੈ। ਪਹਿਲੀ ਕੱਚੀ ਪੱਕੀ ਜਮਾਤ ਦੀ ਗੱਲ ਦੱਸ ਰਿਹਾ ਤੁਹਾਨੂੰ। ਅੱਛਾ ਜੀ, ਅੱਛਾ। ਖੈਰ ਉੱਥੇ ਗਏ ਤੇ ਉਹਨਾਂ ਨੇ ਸਾਨੂੰ ਜਿਹੜਾ ਨਾ ਜੀ ਬੜਾ ਰੂਡਲੀ ਟਰੀਟ ਕੀਤਾ ਤੇ ਉਹਨਾਂ ਕਿਹਾ ਜੀ ਅਸੀਂ ਜਿਹੜੇ ਬੜੇ ਪਰੇਸ਼ਾਨ ਹਾਂ ਤੇ ਸਾਡਾ ਜਿਹੜਾ ਸਕੂਲ ਹੈ ਉਹ ਤੇ ਇੰਗਲਿਸ਼ ਮੀਡੀਅਮ ਸਕੂਲ ਹੈ ਜੀ। ਤੇ ਤੁਹਾਡਾ ਮੁੰਡਾ ਤੇ ਪੰਜਾਬੀ ਬੋਲਦਾ। ਹਾਂ ਹਾਂ ਹਾਂ। ਅੱਛਾ, ਉਹ ਮੇਰੇ ਸਾਹ 'ਚ ਸਾਹ ਆਇਆ ਕਿ ਬਈ ਗੱਲ ਕੋਈ ਐਡੀ ਨਹੀਂ ਹੈ। ਹਾਂ। ਤੇ ਮੈਂ ਪੁੱਛਿਆ ਜੀ ਕੋਈ ਹੋਰ ਕੋਈ ਮਸਲਾ ਤੇ ਨਹੀਂ? ਉਹਨੇ ਕਿਹਾ ਨਹੀਂ ਨਹੀਂ ਇਹੀ ਮਸਲਾ ਹੈ, ਪੰਜਾਬੀ ਬੋਲਦਾ ਹੈ ਤੇ ਸਾਡੇ ਸਕੂਲ 'ਚ ਵਾਰਾ ਨਹੀਂ ਖਾਂਦਾ ਸਾਨੂੰ। ਹਾਂ। ਤੇ ਮੈਂ ਕਿਹਾ ਜੀ ਅੰਗਰੇਜ਼ੀ ਵੀ ਬੋਲ ਲੈਂਦਾ? ਹਾਂ। ਉਹਨੇ ਕਿਹਾ ਬੜੀ ਜ਼ਬਰਦਸਤ ਅੰਗਰੇਜ਼ੀ ਬੋਲਦਾ। ਵਾਹ। ਬੱਲੇ ਬੱਲੇ। ਤੇ ਮੈਂ ਕਿਹਾ ਫਿਰ ਪਰੇਸ਼ਾਨੀ ਕਾਹਦੀ ਹੈ? ਅੰਗਰੇਜ਼ੀ 'ਚ ਸਵਾਲ ਪੁੱਛੋ ਤੇ ਪੰਜਾਬੀ ਜਵਾਬ ਨਹੀਂ ਦਿੰਦਾ, ਹਾਂ। ਅੰਗਰੇਜ਼ੀ ਚੰਗੀ ਬੋਲ ਲੈਂਦਾ ਹੈ ਤੇ ਫਿਰ ਕੀ ਮਸਲਾ ਹੈ? ਕਹਿੰਦੇ ਨਹੀਂ ਇਹ ਮਸਲਾ ਨਹੀਂ ਹੈ, ਉਹ ਜਦੋਂ ਛੁੱਟੀ ਹੁੰਦੀ ਹੈ ਨਾ, ਜਦੋਂ ਇਹਨਾਂ ਦਾ ਤਫਰੀਹ ਹੁੰਦੀ ਹੈ, ਉਹ ਔਨ ਟਾਈਮ ਕਹਿੰਦੇ ਨੇ ਉਹਨਾਂ ਨੂੰ, ਉਹਦੇ ਵਿੱਚ ਦੂਜੇ ਬੱਚਿਆਂ ਦੇ ਨਾਲ ਨਾ ਪੰਜਾਬੀ 'ਚ ਗੱਲ ਕਰਦਾ ਹੈ ਤੇ ਦੂਜੇ ਬੱਚੇ ਜਿਹੜੇ ਨੇ ਇਹਦੇ ਤੋਂ ਅੱਛਾ ਤਾਸੁਰ ਨਹੀਂ ਲੈਂਦੇ। ਦੱਸੋ। ਵੱਟ ਚੜ ਗਿਆ ਮੈਨੂੰ। ਹਾਂ। ਮੈਂ ਕਿਹਾ ਜੀ ਬੜੀ ਮਿਹਰਬਾਨੀ, ਇਹ ਤੁਹਾਡੀ ਚਾਹ ਪਈ ਹੈ। ਮੇਰੇ ਕਾਕੇ ਦਾ ਨਾ ਤੁਸੀਂ ਸਕੂਲ ਲੀਵਿੰਗ ਸਰਟੀਫਿਕੇਟ ਬਣਾ ਦਿਓ ਤੇ ਮੇਰਾ ਕੋਈ ਬੰਦਾ ਆ ਕੇ ਲੈ ਜਾਏਗਾ ਤੁਹਾਡੇ ਤੋਂ। ਹਾਂ। ਇਹ ਤੇ ਸਾਡਾ ਹਾਲ ਹੈ, ਮਾਂ ਬੋਲੀ ਦੇ ਨਾਲ ਅਸੀਂ ਇਹ ਸਲੂਕ ਕਰਨੇ ਆ। ਮੈਂ ਅਗਲੇ ਦਿਨ ਡਾਕਟਰ ਸਾਹਿਬ ਆਪਣੇ ਬੇਟੇ ਨੂੰ ਉਸ ਸਕੂਲ 'ਚ ਨਹੀਂ ਭੇਜਿਆ। ਵਾਹ, ਕੀ ਬਾਤ। ਔਰ ਮੈਂ ਫਿਰ ਇਹ ਕੋਸ਼ਿਸ਼ ਕੀਤੀ ਕਿ ਮੇਰੇ ਬੱਚੇ ਜਿਹੜੇ ਨਾ ਕੁਛ ਮੀਡੀਅਮ ਜਿਹੇ ਲੈਵਲ ਦੇ ਸਕੂਲਾਂ 'ਚ ਪੜ੍ਹਨ, ਜਿੱਥੇ ਉਹ ਮਾਂ ਬੋਲੀ ਦੇ ਨਾਲ ਵੀ ਉਹਨਾਂ ਦਾ, ਮੈਂ ਤਾਂ ਘਰ ਵੀ ਪੰਜਾਬੀ ਬੋਲਣਾ ਉਹਨਾਂ ਦੇ ਨਾਲ। ਵਾਹ। ਮੈਂ ਐਤਵਾਰ ਵਾਲੇ ਦਿਨ ਉੱਥੇ ਪਿੜ ਬਣਾ ਕੇ ਉਹਨਾਂ ਨਾਲ ਕੁਸ਼ਤੀ ਕਰਨਾ। ਵਾਹ ਵਾਹ ਵਾਹ। ਅਸੀਂ ਤੇਲ ਮਲਨੇ ਆ, ਮਾਲਿਸ਼ ਕਰਨੇ ਆ। ਵਾਹ। ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਹੈ ਕਿ ਸਾਡਾ ਕਲਚਰ ਕੀ ਸੀ ਤੇ ਅਸੀਂ ਕਿਵੇਂ ਉਹਨੂੰ ਜ਼ਿੰਦਾ ਰੱਖਣਾ ਹੈ। ਵਾਹ ਵਾਹ। ਤੇ ਬਾਕੀ ਡਾਕਟਰ ਸਾਹਿਬ, ਗਵਰਨਮੈਂਟ ਕਾਲਜ ਲਾਹੌਰ ਇੱਕ ਬਹੁਤ ਵੱਡੀ ਦਰਸਗਾਹ ਹੈ ਜੀ। ਮੈਂ ਉਹਨਾਂ ਦੀ ਜਿਹੜੀ ਓਲਡ ਆਫਿਸ ਯੂਨੀਅਨ ਉਹਦਾ ਸਦਰ ਵੀ ਹਾਂ। ਮਾਸ਼ਾਅੱਲਾ। ਤੇ ਉੱਥੇ ਉਹਦੇ ਬਾਹਰੋਂ ਜੀ ਲੰਘ ਜਾਓ ਤੇ ਤਬੀਅਤ ਖੁਸ਼ ਹੋ ਜਾਂਦੀ ਹੈ। ਅਲਹਮਦੁਲਿਲਾ। ਅਸ਼ਫਾਕ ਅਹਿਮਦ ਮਰਹੂਮ ਨੇ ਕਿਹਾ ਸੀ ਕਿ ਦਰਸਗਾਹ ਨਹੀਂ ਦਰਗਾਹ ਹੈ। ਵਾਹ। ਜਿਹੜੀ ਪੰਜਾਬੀ ਸ਼ਾਇਰੀ ਹੈ ਨਾ ਜੀ ਡਾਕਟਰ ਸਾਹਿਬ, ਜੀ ਜੀ, ਇਹ ਬੜੀ ਭਰਪੂਰ ਸ਼ਾਇਰੀ ਹੈ। ਹਾਂ। ਇਹ ਬੜਾ ਤੁਸੀਂ ਆਪਣਾ ਜਿਹੜਾ ਨਾ ਆਪਣੇ ਅੰਦਰ ਦਾ ਉਬਾਲ ਜਿਹੜਾ ਨਾ ਇੱਕ ਇੱਕ ਲਫ਼ਜ਼ ਦੇ ਨਾਲ ਤੁਸੀਂ ਜਿਹੜਾ ਨਾ ਜੀ ਆਪਣਾ ਕਥਾਰਸਿਸ ਕਰ ਸਕਦੇ ਹੋ। ਸ਼ਾਇਦ ਬਾਕੀ ਮੈਨੂੰ ਇਹ ਲੱਗਦਾ ਕਿ ਬਾਕੀ ਜਿਹੜੇ ਉਰਦੂ ਤੇ ਲਸ਼ਕਰੀ ਜ਼ੁਬਾਨ ਹੈ, ਮੁਖਤਲਿਫ ਜਗ੍ਹਾ ਤੋਂ ਅਸੀਂ ਉਹਨਾਂ ਨੂੰ ਇਕੱਠਿਆਂ ਕਰਕੇ ਜ਼ੁਬਾਨ ਬਣ ਗਈ ਔਰ ਬੜਾ ਜ਼ਬਰਦਸਤ, ਦੁਨੀਆ ਦੀ ਬੈਸਟ ਆਫ ਦਾ ਬੈਸਟ ਲੈਂਗੁਏਜ ਹੈ ਉਰਦੂ ਲੈਂਗੁਏਜ ਮਾਸ਼ਾਅੱਲਾ। ਲੇਕਿਨ ਪੰਜਾਬੀ ਜਿਹੜੀ ਹੈ ਨਾ ਜੀ, ਉਹ ਜਿਹੜੀ ਠੇਠ ਪੰਜਾਬੀ ਹੈ, ਮੇਰਾ ਖਿਆਲ ਹੈ ਕਿ ਅਗਰ ਉਹਦੇ ਵਿੱਚ ਤੁਸੀਂ ਆਪਣੇ ਮਾਫੀ ਜ਼ਮੀਰ ਦਾ ਇਜ਼ਹਾਰ 3 ਲਫ਼ਜ਼ਾਂ 'ਚ ਕਰ ਲੈਂਦੇ ਹੋ ਨਾ, ਤੇ ਬਾਕੀ ਜ਼ੁਬਾਨਾਂ ਦੇ ਵਿੱਚ ਸ਼ਾਇਦ ਤੁਹਾਨੂੰ ਉਹਦੇ ਵਾਸਤੇ ਇੱਕ ਪੈਰਾ ਲਿਖਣਾ ਪੈਂਦਾ। ਹਾਂਜੀ, ਐਡੀ ਸਟਰੋਂਗ ਔਰ ਐਡੀ ਭਰਪੂਰ ਜ਼ੁਬਾਨ ਹੈ ਜੀ। ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਉਦੋਂ ਦੀ ਜਦੋਂ ਕਾਲਜ ਲਾਈਫ ਦੀ ਪੰਜਾਬੀ ਦੀ ਆ ਮੈਨੂੰ ਮਿਲ ਗਈ ਕਿ ਤੈਨੂੰ ਆਪਣਾ ਆਖ ਕੇ ਮਗਰੋਂ, ਤੈਨੂੰ ਆਪਣਾ ਆਖ ਕੇ ਮਗਰੋਂ ਡਿੰਗ ਪੜਿੰਗਾ ਸੋਚਦਾ ਰਹਿਣਾ, ਤੈਨੂੰ ਆਪਣਾ ਆਖ ਕੇ ਮਗਰੋਂ ਡਿੰਗ ਪੜਿੰਗਾ ਸੋਚਦਾ ਰਹਿਣਾ ਪੰਜਾਬੀ ਹੈ। ਤੇ ਥੋੜਾ ਜਿਹਾ ਇਹਦੇ ਵਿੱਚ ਨਾ ਉਹ ਸਰਾਇਕੀ ਅੰਗ ਸਰਗੋਧੇ ਵਾਲਾ ਰਾਨਾ ਤੈਨੂੰ ਆਪਣਾ ਤੇ ਆਖ ਕੇ ਮਗਰੋਂ ਡਿੰਗ ਪੜਿੰਗਾ ਸੋਚਦਾ ਰਹਿਣਾ, ਤੇ ਤੇਰੀ ਵਾਸ਼ਨਾ 4 ਚੁਫੇਰੇ ਜਿੱਥੋਂ ਉੱਠਣਾ ਜਿੱਥੇ ਬਾਨਾ, ਤੇਰੀ ਵਾਸ਼ਨਾ 4 ਚੁਫੇਰੇ ਜਿੱਥੋਂ ਉੱਠਣਾ ਜਿੱਥੇ ਬਾਨਾ, ਤੇ ਹਿਜਰ ਨੇ ਦਿੱਤੇ ਕੱਢ ਕੜਾਕੇ, ਹਿਜਰ ਨੇ ਦਿੱਤੇ ਕੱਢ ਕੜਾਕੇ, ਝੂਠਾ ਮੂਠਾ ਹੱਸਦਾ ਰਹਿਣਾ। ਵਾਹ। ਹਿਜਰ ਨੇ ਦਿੱਤੇ ਕੱਢ ਕੜਾਕੇ, ਝੂਠਾ ਮੂਠਾ ਹੱਸਦਾ ਰਹਿਣਾ, ਤੇ ਰੱਬਾ ਛੇਤੀ ਮੇਲ ਕਰਾ ਦੇ, ਬਹੁਤਾ ਇੱਥੇ ਮੈਂ ਨਹੀਂ ਰਹਿਣਾ। ਵਾਹ ਵਾਹ। ਰੱਬਾ ਛੇਤੀ ਮੇਲ ਕਰਾ ਦੇ, ਬਹੁਤਾ ਇੱਥੇ ਮੈਂ ਨਹੀਂ ਰਹਿਣਾ, ਤੇ ਤੇਰੀ ਯਾਦ ਨੂੰ ਸੀਨੇ ਲਾ ਕੇ, ਤੇਰੀ ਯਾਦ ਨੂੰ ਸੀਨੇ ਲਾ ਕੇ ਨੀਂਦਰ ਵਿੱਚ ਵੀ ਜਾਗਦਾ ਰਹਿਣਾ। ਵਾਹ। ਤੇ ਦਿਲ ਦੇ ਅੰਦਰ ਘੁੱਪ ਹਨੇਰਾ। ਵਾਹ। ਦਿਲ ਦੇ ਅੰਦਰ ਘੁੱਪ ਹਨੇਰਾ, ਫਜਰ ਦਾ ਚਾਨਣ ਵੇਖਣਾ ਚਾਹਨਾ। ਪਿਆਰਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਰੀਜਨਲ ਪੁਲਿਸ ਆਫੀਸਰ ਸ਼ੇਖੂਪੁਰਾ ਜਨਾਬ ਅਤਰ ਇਸਮਾਈਲ ਹੋਰਾਂ ਦੀਆਂ ਬੜੀਆਂ ਹੀ ਮਾਲੂਮਾਤੀ, ਬੜੀਆਂ ਆਗਹੀ ਬਖਸ਼ ਔਰ ਬੜੀਆਂ ਮਨ ਠਾਰ ਗੱਲਾਂ ਬਾਤਾਂ ਸੁਣੀਆਂ।
ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ